ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ। ਅੱਜ 26 ਅਗਸਤ ਦਿਨ ਹੈਗਾ ਜੀ ਵੀਰਵਾਰ, ਅਤੇ ਵੀਰਵਾਰ ਨੂੰ ਪ੍ਰੋਗਰਾਮ ਆਪਣਾ ਟਰੱਕਿੰਗ ਥਰਸਡੇ ਜਿਹੜਾ ਉਹ ਲੈ ਕੇ ਹਾਜ਼ਰ ਹੁੰਦੇ ਆ। ਸੋ ਟਰੱਕਿੰਗ ਇੰਡਸਟਰੀ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ, ਅਤੇ ਮੇਰੇ ਨਾਲ ਟਰੱਕਿੰਗ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408272 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ। ਨੰਬਰ 5059052575 ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰੋ। 4159090503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ, ਫਰੈਜ਼ਨੋ, 5592663737। ਅਤੇ ਜੇ ਚਾਹੁੰਦੇ ਹੋ ਤਾਂ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਕਾਲ ਟਰੱਕਿੰਗ ਮਲਟੀ ਸਰਵਿਸਿਜ਼ 4082722600 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਆਪਾਂ ਜਿਹੜੀ ਹੈ ਟਰੱਕਿੰਗ ਦੇ ਬਾਰੇ ਗੱਲਬਾਤ ਕਰਾਂਗੇ, ਪਰ ਇਸ ਟਾਈਮ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਆ ਰਹੀ ਆ, ਕਾਬੁਲ ਦੇ ਜਿਹੜੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਉਸ ਦੇ ਬਾਹਰ 2 ਧਮਾਕਿਆਂ ਦੀ ਖਬਰ ਜਿਹੜੀ ਆ ਰਹੀ ਆ। ਇਸ ਟਾਈਮ ਲੇਟੈਸਟ ਖਬਰ ਦੇ ਮੁਤਾਬਕ 3 US ਦੇ ਮਰੀਨ ਜਿਹੜੇ ਆ ਉਸ ਦੇ ਵਿੱਚ ਫੱਟੜ ਹੋਏ ਆ। ਕਈ ਰਿਪੋਰਟਾਂ ਦੇ ਮੁਤਾਬਕ ਜਿਹੜੀਆਂ ਕਈ ਮੌਤਾਂ ਹੋਈਆਂ ਆ, ਉਹਨਾਂ ਵਿੱਚ US ਸਿਵਿਲੀਅਨ ਜਿਹੜੇ ਆ ਉਹ ਵੀ ਜਿਹੜੀਆਂ ਉਸ ਦੇ ਵਿੱਚ ਕੈਜੂਅਲਟੀਜ਼ ਦੇ ਵਿੱਚ ਸੀਗੇ, ਮਰਨ ਵਾਲੇ ਦੇ ਵਿੱਚ ਉਹਨਾਂ ਦਾ ਵੀ ਦੱਸਿਆ ਜਾ ਰਿਹਾ। ਪਰ ਹਾਲ ਦੀ ਘੜੀ ਇਸ ਦੇ ਉੱਤੇ ਅਮਰੀਕਾ ਦੇ ਦੁਆਰਾ ਪੂਰਨ ਤੌਰ ਦੇ ਉੱਤੇ ਜਿਹੜੀ ਪੁਸ਼ਟੀ ਆ ਉਹ ਨਹੀਂ ਜਿਹੜੀ ਉਹ ਕੀਤੀ ਗਈ। ਐਬੀ ਗੇਟ ਜਿਹੜਾ ਹੈਗਾ ਆ ਉੱਥੇ ਦਾ ਏਅਰਪੋਰਟ ਦਾ, ਉਸ ਦੇ ਬਾਹਰ ਜਿਹੜਾ ਹੋਇਆ, ਅਤੇ ਦੂਜਾ ਜਿਹੜਾ ਧਮਾਕਾ ਆ ਉਹ ਬੈਰਨ ਹੋਟਲ ਜਿਹੜਾ ਆ ਉੱਥੇ ਹੋਇਆ। ਉਸ ਤੋਂ ਬਾਅਦ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵੀ ਸਾਹਮਣੇ ਜਿਹੜੀਆਂ ਉਹ ਆਈਆਂ ਆ। ਤਾਲੀਬਾਨ ਦੇ ਅਧਿਕਾਰੀਆਂ ਨੇ ਉੱਥੇ ਦੱਸਿਆ ਵੀ 13 ਲੋਕ ਜਾਂ ਉੱਥੋਂ ਉਹਦੇ ਵਿੱਚ ਜਿਹੜੇ ਉਹ ਮਰੇ ਨੇ, ਜਿਨ੍ਹਾਂ ਵਿੱਚ ਬੱਚੇ ਵੀ ਜਿਹੜੇ ਉਹ ਸ਼ਾਮਲ ਆ। US ਐਮਬੈਸੀ ਨੇ ਕਾਬੁਲ ਜਿਹੜੀ ਹੈਗੀ ਉਹਦੇ ਵਿੱਚ ਉਹਨਾਂ ਨੇ ਕੱਲ੍ਹ ਅਮਰੀਕੀਆਂ ਨੂੰ ਦੇਰ ਰਾਤ ਇਹ ਦੱਸਿਆ ਸੀਗਾ ਵੀ ਜਿਹੜੇ ਕਾਬੁਲ ਏਅਰਪੋਰਟ ਨੂੰ ਜਿਹੜਾ ਉਹ ਨਾ ਜਾਵੋ, ਕਿਉਂਕਿ ਉੱਥੇ ਖਤਰਾ ਜਿਹੜਾ ਹੈਗਾ, ਸਿਕਿਉਰਿਟੀ ਥ੍ਰੈਟ ਜਿਹੜੇ ਉਹ ਹੈਗੇ ਨੇ। ਅਤੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਜਿਹੜਾ ਏਅਰਪੋਰਟ ਆ ਉੱਥੋਂ ਜਾਣ ਦੇ ਲਈ, ਛੱਡ ਕੇ ਉੱਥੋਂ ਜਾਣ ਦੇ ਲਈ ਵੀ ਜਿਹੜਾ ਆ ਅਗਾਹ ਕੀਤਾ ਸੀਗਾ। ਸੋ ਪਰ ਸਾਰੇ ਕਾਸੇ ਦੇ ਵਿੱਚ ਇਹ ਹਮਲਾ ਉੱਥੇ ਹੋਇਆ ਆ। ਕੋਈ ਕਹਿ ਰਿਹਾ ਵੀ ISIS ਜਿਹੜੇ IS ਵਾਲੇ ਆ ਉਹਨਾਂ ਨੇ ਇਸ ਧਮਕੇ ਦੀ ਜਿਹੜੀ ਇਸ ਧਮਾਕੇ ਦੀ ਜਿਹੜੀ ਜ਼ਿੰਮੇਵਾਰੀ ਲਈ ਹੈਗੀ ਆ। ਸੋ ਇਸ ਦੇ ਉੱਤੇ ਕੋਈ ਪੁਸ਼ਟ ਖਬਰ ਨਹੀਂ ਆ, ਇਹ ਇੱਧਰੋਂ ਉੱਧਰੋਂ ਜਿਹੜੀਆਂ ਖਬਰਾਂ ਇਸ ਟਾਈਮ ਮਿਲ ਰਹੀਆਂ ਆ। ਸੋ ਇਹ ਕਾਫੀ ਵੱਡਾ ਇੱਕ ਧਮਾਕਾ ਜਿਹੜਾ ਇਹ ਹੋਇਆ ਆ। ਇਸ ਦੇ ਨਾਲ ਧਮਾਕਾ ਉੱਥੇ ਹੋਇਆ ਆ, ਆਵਾਜ਼ ਜਿਹੜੀ ਆ ਗੂੰਜਣੀ ਆ ਉਹ ਇੱਥੇ ਵੀ ਹੈਗੀ ਅਮਰੀਕਾ ਦੇ ਵਿੱਚ ਵੀ, ਕਿਉਂਕਿ ਇੱਕ ਤਾਂ ਅਮਰੀਕਨ ਸਿਵਿਲੀਅਨ ਜਿਹੜੀਆਂ ਕੈਜੂਅਲਟੀਜ਼ ਉਹ ਹੋਈਆਂ ਆ, ਮਰੀਨਸ ਜਿਹੜੇ ਇਸ ਦੇ ਵਿੱਚ ਫੱਟੜ ਹੋਏ ਆ। ਹੁਣ ਰਾਸ਼ਟਰਪਤੀ ਬਾਈਡਨ ਦੇ ਉੱਤੇ ਹੋਰ ਵੀ ਜ਼ਿਆਦਾ ਦਬਾਅ ਜਿਹੜਾ ਉਹ ਰਹੇਗਾ, ਅਤੇ ਜਿਹੜੀ ਆਲੋਚਨਾ ਉਹਨਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਉੱਥੋਂ
ਬਾਹਰ ਨਹੀਂ ਨਿਕਲੇ, ਉਸ ਦੇ ਉੱਤੇ ਜਿਹੜੇ ਸੋਰਾ ਉਹ ਹੋਰ ਤੇਜ਼ ਜਿਹੜੇ ਉਹ ਹੋਣਗੇ। ਸੋ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਹਮਲਾ ਤਾਂ ਨਹੀਂ ਜਿਹੜਾ ਉੱਥੇ ਉਹ ਹੋ ਜਾਂਦਾ, ਕਿਉਂਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਏਅਰਪੋਰਟ ਦੇ ਵਿੱਚ ਉੱਥੋਂ ਉਡਾਨਾਂ ਦੇ ਜ਼ਰੀਏ ਬਾਹਰ ਨਿਕਲਣ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਹੈਗੇ ਨੇ। ਹੁਣ ਇਸ ਧਮਾਕੇ ਤੋਂ ਬਾਅਦ 'ਚ ਅਮਰੀਕਾ ਅਤੇ ਹੋਰ ਬਾਕੀ ਮੁਲਕਾਂ ਨੇ ਸਾਰੀਆਂ ਫਲਾਈਟਾਂ ਜਿਹੜੀਆਂ ਆ ਇਵੈਕੂਏਸ਼ਨ ਜਿਹੜੇ ਐਫਰਟ ਹੈਗੇ ਆ ਉਹਨਾਂ ਨੇ ਉਹ ਰੱਦ ਕਰ ਦਿੱਤੇ ਆ, ਖ਼ਤਮ ਕਰ ਦਿੱਤੇ ਆ, ਵੀ ਅੱਤਵਾਦੀ ਹਮਲੇ ਜਿਹੜੇ ਆ ਹੋਰ ਹੋਣ ਦੀ ਜਿਹੜਾ ਖਦਸ਼ਾ ਆ ਉਹਨਾਂ ਨੇ ਪ੍ਰਗਟਾਇਆ ਹੈਗਾ। ਉੱਧਰ ਤਾਲੀਬਾਨ ਦੇ ਸਪੋਕਸਮੈਨ ਨੇ 9/11 ਦੀ 20ਵੀਂ ਵਰ੍ਹੇਗੰਢ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਕੋਈ ਸਬੂਤ ਨਹੀਂ ਹੈਗਾ ਵੀ ਬਿਨ ਲਾਦਨ ਜ਼ਿੰਮੇਵਾਰ ਸੀਗਾ 9/11 ਦੇ ਹਮਲਿਆਂ ਦੇ ਲਈ। ਜਿਸੇ ਚੀਜ਼ ਦੇ ਮੁੱਢ ਦੇ ਉੱਤੇ ਅਮਰੀਕਾ 20 ਸਾਲ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਦਾਖਲ ਹੋਇਆ ਆ, ਉਸੇ ਗੱਲ ਨੂੰ ਜਿਹੜਾ ਹੁਣ ਇਹ ਝੁਠਲਾ ਰਹੇ ਨੇ। ਸੋ ਕਾਫੀ ਕੁਛ ਮਿੰਟ ਦਰ ਮਿੰਟ, ਘੰਟੇ ਦਰ ਘੰਟੇ ਜਿਹੜਾ ਆ ਉੱਥੇ ਚੇਂਜ ਹੋ ਰਿਹਾ ਆ, ਪਰ ਜਿਹੜੇ ਲੋਕ ਉੱਥੇ ਕਸੂਤੇ ਫਸੇ ਨੇ ਉਹਨਾਂ ਦੇ ਹਾਲਾਤ ਕਾਫੀ ਮਾੜੇ ਜਿਹੜੇ ਉਹ ਹੋਣ ਜਾ ਰਹੇ ਨੇ। ਜੀ ਬਿਲਕੁਲ ਰਾਜਕਰਨ, ਇਹ ਕੱਲ੍ਹ ਵੀ ਮੈਂ ਜਿਹੜੀਆਂ ਨਿਊਜ਼ ਰਾਤ ਵੀ ਸੁਣ ਰਿਹਾ ਸੀਗਾ ਉਹਦੇ ਵਿੱਚ ਵੀ ਜਿਹੜਾ ਇਹ ਗੱਲ ਕੀਤੀ ਗਈ ਸੀਗੀ ਕਿ ਇਹ ਜਿਹੜਾ ਖਤਰਾ ਹੋਣ ਦਾ ਪੂਰਾ ਚਾਂਸ ਹੈਗਾ ਆ। ਸੋ ਇਹ ਜਿਹੜੀ ਚੀਜ਼ ਹੋਈ ਆ ਇਹ ਬੜੀ ਜ਼ੋਰ ਸ਼ੋਰ ਦੇ ਨਾਲ ਇਹਦੇ ਬਾਰੇ ਵਿੱਚ ਗੱਲ ਕੀਤੀ ਜਾ ਰਹੀ ਸੀ। ਜਿਹੜੀਆਂ ਅਮਰੀਕਾ ਦੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਵੀ ਇਹ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਇਹ ਹਮਲਾ ਹੋ ਸਕਦਾ, ਕਿ ਜਿਹੜੀ ਇਹ ਇਸ ਵੇਲੇ ਜਿਹੜੀ ਉੱਥੋਂ ਟ੍ਰਾਂਜੈਕਸ਼ਨ ਚੱਲ ਰਹੀ ਹੈਗੀ ਆ ਉਹਨੂੰ ਡੀਰੇਲ ਕਰਨ ਦੇ ਲਈ ਜਿਹੜਾ ਹਮਲਾ ਕੀਤਾ ਜਾ ਸਕਦਾ ਹੈਗਾ। ਸੋ ਇਹ ਚੀਜ਼ ਜਿਹੜੀ ਆ ਇਹ ਪਹਿਲਾਂ ਹੀ ਆਲਮੋਸਟ ਪਤਾ ਹੀ ਸੀਗੀ ਕਿ ਇਹ ਜਿਹੜੀ ਚੀਜ਼ ਆ ਹੋਣ ਵਾਲੀ ਆ। ਸੋ ਮੇਰੇ ਖਿਆਲ ਦੇ ਵਿੱਚ ਹੁਣ 31 ਤੱਕ ਜਿਹੜਾ ਟਾਈਮ ਹੈਗਾ ਆ ਉਹਦੇ 'ਤੇ ਦੇਖਣ ਦੀ ਲੋੜ ਹੋਊਗੀ ਕਿੰਨਾ ਕੁ ਉਹਦੇ 'ਤੇ ਜਲਦੀ ਜਿਹੜਾ ਆ ਉੱਥੋਂ ਜਿਹੜੇ ਕੱਢੇ ਜਾ ਰਹੇ ਆ ਬੰਦੇ, ਜਿਹੜਾ ਕਿੰਨੀ ਕੁ ਜਲਦੀ ਕੱਢੇ ਜਾ ਸਕਦੇ ਆ। ਬਿਲਕੁਲ ਕਾਫੀ ਬੈਡ ਸਿਚੁਏਸ਼ਨ ਹੈਗੀ ਉੱਥੇ ਵੀ, ਕੋਈ ਆਪਾਂ ਇਹ ਨਹੀਂ ਕਹਿ ਸਕਦੇ, ਪਰ ਦਾ ਵੇ ਜਿਹੜਾ ਕੁਛ ਹੈਂਡਲ ਕੀਤਾ ਗਿਆ ਮੇਰੇ ਖਿਆਲ ਬਹੁਤ ਹੀ ਗਲਤ ਤਰੀਕਾ ਹੈਗਾ। ਜੀ ਬਿਲਕੁਲ। ਸੋ ਇਸ ਦੇ ਉੱਤੇ ਸਵਾਲ ਜਿਹੜੇ ਉਹ ਉੱਠਣੇ ਲਾਜ਼ਮੀ ਆ, ਉੱਠਣਗੇ ਵੀ, ਅਤੇ ਇਹ ਜਿਹੜਾ ਪ੍ਰਸ਼ਾਸਨ ਆ ਇਸ ਸਾਰੇ ਕਾਸੇ ਦੇ ਥੱਲੇ ਜਿਹੜਾ ਉਹ ਦੱਬਿਆ ਜਿਹੜਾ ਉਹ ਰਹੇਗਾ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਬਣਦਾ ਹੈ। ਇਲੈਕਸ਼ਨਾਂ ਵੀ ਅਗਲੇ ਸਾਲ ਜਿਹੜੀਆਂ ਉਹ ਆਉਣੀਆਂ, ਇਹ ਸਾਰੇ ਕਾਸੇ ਦਾ ਇਹਨਾਂ ਧਮਾਕਿਆਂ ਦਾ ਜਿਹੜਾ ਅਸਰ ਆ ਦੂਰ ਤੱਕ ਜਿਹੜਾ ਉਹ ਲੱਗਦਾ ਸੁਣੇਗਾ ਵੀ, ਅਤੇ ਮਹਿਸੂਸ ਜਿਹੜਾ ਉਹ ਇਹਨਾਂ ਨੂੰ ਹੋਵੇਗਾ। ਅਗਲੀ ਜਿਹੜੀ ਆਪਾਂ ਹੁਣ ਟਰੱਕਿੰਗ ਦੇ ਬਾਰੇ ਗੱਲਬਾਤ ਵੀ ਜਿਹੜੀ ਉਹ ਕਰਦੇ ਹਾਂ, ਅਤੇ ਉਸ ਤੋਂ ਪਹਿਲਾਂ ਜੇ ਸਪੌਟ ਰੇਟਸ ਦੇ ਉੱਤੇ ਜੇ ਤੁਸੀਂ ਥੋੜ੍ਹੀ ਜਾਣਕਾਰੀ ਦੇ ਦਿਓ ਕਿੱਦਾਂ ਦੇ ਰਹੇ ਜਿਹੜੇ ਪਿਛਲੇ ਵੀਕ ਦੇ ਵਿੱਚ। ਬਿਲਕੁਲ ਜੀ, ਹੁਣ ਥੋੜ੍ਹੇ ਜਿਹੇ ਰੇਟ ਜਿਹੜਾ ਫਰਕ ਪਿਆ ਹੈਗਾ, ਥੋੜ੍ਹੇ ਜਿਹੇ ਥੱਲੇ ਆਏ ਹੈਗੇ ਆ ਰੇਟ ਜਿਹੜੇ ਆ, ਸਾਫਨ ਅਪ ਹੋ ਰਹੇ ਹੈਗੇ ਆ। ਬਾਕੀ ਇਹ ਹੈਗਾ ਕਿ ਜੇ ਥੋੜ੍ਹੇ ਜਿਹੇ ਰੇਟ ਸਾਫਨ ਅਪ ਹੁੰਦੇ ਆ ਅਤੇ ਉਹਦੇ ਨਾਲ ਹੀ ਜਿਹੜਾ ਹੁਣ ਅੱਗੇ ਸੀਜ਼ਨ ਹੈਗੇ ਆ, ਕਿਉਂਕਿ ਹੁਣ ਹੌਲੀਡੇ ਸੀਜ਼ਨ ਥੋੜ੍ਹੀ ਜਿਹੀ ਸ਼ੁਰੂ ਹੋ ਜਾਣਾ ਆ। ਸੋ ਉਹ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਫਿਰ ਜਿਹੜੇ ਰੇਟ ਹਾਈਕਸ ਹੁੰਦੇ ਆ, ਪਰ ਓਵਰਆਲ ਜਿਹੜੀ ਮਾਰਕੀਟ ਹੈਗੀ ਆ ਫਿਰ ਵੀ ਸਟੇਬਲ ਚੱਲ ਰਹੀ ਹੈਗੀ ਆ। ਉਨਾ ਜ਼ਿਆਦਾ ਫਰਕ ਨਹੀਂ ਪਿਆ ਹੈਗਾ, ਪਰ ਸਟਿਲ ਸਾਫਨ ਹੋਏ ਹੈਗੇ ਆ ਲੋਡ ਜਿਹੜੇ ਆ, ਉਹ ਉਹਨਾਂ ਦੇ ਰੇਟਸ ਜਿਹੜੇ ਘਟੇ ਹੈਗੇ ਆ। ਜੀ, ਅਤੇ ਸਪਲਾਈ ਡਿਮਾਂਡ ਦੀ ਸਮੱਸਿਆ ਇੱਦਾਂ ਹੀ ਆ ਜਾਂ ਠੀਕ ਆ ਇੱਥੇ ਅਮਰੀਕਾ ਦੇ ਵਿੱਚ? ਠੀਕ ਆ, ਬਿਲਕੁਲ ਉੱਦਾਂ ਹੀ ਬਣੀ ਹੋਈ ਆ ਰਾਜਕਰਨ। ਜਿਹੜੀ ਆਪਣੀ ਟਰੱਕਾਂ ਦੀ ਕੀਮਤਾਂ ਹੈਗੀਆਂ ਉਹ ਸਟਿਲ ਅਜੇ ਸਟੇਬਲ ਹੈਗੀਆਂ, ਉੱਥੇ ਹੀ ਫਸੀਆਂ ਹੋਈਆਂ ਹੈਗੀਆਂ। ਜੇ ਆਪਾਂ ਕਹੀਏ ਵੀ ਜਿਹੜੀਆਂ ਰੇਟਸ ਵਗੈਰਾ ਹੈਗੇ ਆ, ਯੂਜ਼ਡ ਟਰੱਕ ਮਾਰਕੀਟ ਜਿਹੜੀ ਆ ਉਹ ਸਟਿਲ ਐਜ਼ ਇਜ਼ ਹੈਗੀ ਆ, ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਹੈਗਾ। ਸੋ ਕਹਿਣ ਦੀ ਗੱਲ ਹੈ ਕਿ ਸਟਿਲ ਅਜੇ ਤੁਸੀਂ ਜੇ ਟਰੱਕ ਦੇਖ ਰਹੇ ਹੈਗੇ, ਯੂਜ਼ ਟਰੱਕ ਦੇਖ ਰਹੇ ਹੈਗੇ ਆ, ਤਾਂ ਥੋੜ੍ਹਾ ਜਿਹਾ ਵੇਟ ਐਂਡ ਵਾਚ ਦੀ ਗੱਲ ਹੈਗੀ ਆ। ਜੀ, ਜ਼ਿਆਦਾ ਮਹਿੰਗੇ ਇੰਟਰਸਟ ਰੇਟ ਦੇ ਉੱਤੇ ਜਿਹੜਾ ਉਹ ਨਾ ਲਿਓ, ਬਾਅਦ ਦੇ ਵਿੱਚ ਇਨ ਫਿਊਚਰ ਤੁਹਾਡੇ ਲਈ ਉਹ ਜਿਹੜਾ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਆ। ਤੁਹਾਨੂੰ ਅਸੀਂ ਇੰਡਸਟਰੀ 'ਚ ਆਉਣ ਤੋਂ ਨਹੀਂ ਰੋਕਦੇ, ਪਰ ਫਾਈਨੈਂਸ਼ੀਅਲੀ ਜਿਹੜਾ ਉਹ ਜ਼ਰੂਰ ਤੁਸੀਂ ਦੇਖਿਓ ਵੀ ਕਿਹਦੇ ਵਿੱਚ ਤੁਹਾਨੂੰ ਜਿਹੜਾ ਉਹ ਫਾਇਦਾ ਉਸ ਚੀਜ਼ ਦੇ ਵਿੱਚ ਹੋਵੇਗਾ। ਅਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਗੱਲ ਹੈਗੀ ਆ, ਇੰਸ਼ੋਰੈਂਸ ਰੇਟਸ ਦੇ ਵਧਣ ਦੀ ਚਰਚਾ ਜਿਹੜੀ ਅਕਸਰ ਚੱਲਦੀ ਰਹਿੰਦੀ ਆ ਵੀ ਇੰਨੀ ਜ਼ਿਆਦਾ ਕਰਨ ਦੀ ਕੀ ਲੋੜ ਆ। ਬਹੁਤ ਘੱਟ ਪਰਸੈਂਟੇਜ ਹੁੰਦਾ ਆ ਵੀ ਇੰਸ਼ੋਰੈਂਸ ਜਿਹੜੀ ਮਿਲੀਅਨਸ ਤੋਂ ਉੱਤੇ ਜਿਹੜੀ ਉਹ ਜਾ ਕੇ ਹੁੰਦੀ ਆ, ਪਰ ਬੀਤੇ ਦਿਨਾਂ ਦੇ ਵਿੱਚ ਇੱਕ ਰਿਕਾਰਡ ਤੋੜ ਜਿਹੜਾ ਜਿਊਰੀ ਦੇ ਦੁਆਰਾ ਵਰਡਿਕਟ ਦਿੱਤਾ ਗਿਆ ਆ। $1 ਬਿਲੀਅਨ ਜਿਹੜੇ ਆ ਇੱਕ ਟਰੱਕ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਇੱਕ 18 ਸਾਲਾਂ ਦੇ ਮੁੰਡੇ ਦੇ ਪਰਿਵਾਰ ਨੂੰ ਜਿਹੜਾ ਆ ਇੱਕ ਜਿਊਰੀ ਨੇ ਦੇਣ ਦਾ ਫੈਸਲਾ ਕੀਤਾ ਆ। ਸੋ ਕਈ ਆਈ ਥਿੰਕ ਟਰੱਕਿੰਗ ਕੰਪਨੀਆਂ ਇਸ ਪੂਰੇ ਕ੍ਰੈਸ਼ ਦੇ ਵਿੱਚ ਇਨਵੋਲਵ ਸੀਗੀਆਂ। 2017 ਦਾ ਇਹ ਐਕਸੀਡੈਂਟ ਸੀਗਾ ਫਲੋਰੀਡਾ
ਦੇ ਵਿੱਚ ਆਈ ਥਿੰਕ ਇਹ ਹੋਇਆ ਸੀਗਾ। ਸੋ ਕੀ ਹੈਗਾ ਜੀ ਇਸ ਪੂਰੇ ਕੇਸ ਦੀਆਂ ਡੀਟੇਲਸ ਕੀ ਆ? ਪਰ $1 ਬਿਲੀਅਨ ਬੀ ਬੋਏ ਵਾਲਾ $1 ਬਿਲੀਅਨ ਜਿਹੜਾ ਹੈਗਾ ਆ, ਇਹ ਬਹੁਤ ਵੱਡਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਨੂੰ ਲੱਗਦਾ ਫੈਸਲਾ ਹੈ। ਜੀ ਬਿਲਕੁਲ ਰਾਜਕਰਨ, ਇਹ ਜਿਹੜਾ ਐਕਸੀਡੈਂਟ ਹੈਗਾ, ਜੇ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਸਾਰਿਆਂ ਨੂੰ ਕਿ ਇਹਦੇ ਵਿੱਚ ਦੋ ਕੰਪਨੀਆਂ ਇਨਵੋਲਵ ਸੀਗੀਆਂ ਜਿਹੜੀਆਂ ਕਿ ਦੋਨੋਂ ਆਪਸ ਵਿੱਚ ਇਸ ਐਕਸੀਡੈਂਟ ਦੇ, ਜੇ ਕਹੀਏ ਤਾਂ ਵੀ ਇਕੱਠਿਆਂ ਦਾ ਐਕਸੀਡੈਂਟ ਆ ਤਾਂ ਉਹ ਨਹੀਂ ਹੈਗਾ। ਜਿਹੜੀ ਇੱਕ ਕੰਪਨੀ ਸੀਗੀ AJD, ਜਿਹੜੀ ਕੰਪਨੀ ਹੈਗੀ ਆ ਬਿਜ਼ਨਸ ਸਰਵਿਸਿਜ਼, ਉਹ ਆਪਣੀ ਨਿਊਯਾਰਕ ਬੇਸ ਸੀਗੀ ਅਤੇ ਉਸ ਕੰਪਨੀ ਦੇ ਡਰਾਈਵਰ ਦਾ ਐਕਸੀਡੈਂਟ ਹੋਇਆ ਅਤੇ ਉਹ ਡਰਾਈਵਰ ਜਿਹੜਾ ਟਰੱਕ ਸੀਗਾ ਉਹ ਇੰਟਰਸਟੇਟ 95 ਦੇ ਉੱਤੇ ਕਰੈਸ਼ ਹੋ ਗਿਆ, ਪਲਟ ਗਿਆ ਅਤੇ ਸਾਰਾ ਟਰੈਫਿਕ ਜਾਮ ਹੋ ਗਿਆ। ਸੋ ਟਰੈਫਿਕ ਜਾਮ ਹੋ ਗਿਆ ਅਤੇ ਪਿੱਛੇ ਤੱਕ ਜਿੱਦਾਂ ਆਪਾਂ ਨੂੰ ਪਤਾ ਹੀ ਆ ਕਿ ਜਦੋਂ ਟਰੱਕ ਇੱਦਾਂ ਪਲਟ ਜਾਂਦਾ ਆ, ਫਰੀਵੇ ਬੰਦ ਹੋ ਜਾਂਦਾ ਆ ਅਤੇ ਉਹ ਪਿੱਛੇ ਟਰੈਫਿਕ ਜਾਮ ਹੋ ਗਿਆ। ਉਹ ਟਰੈਫਿਕ ਜਾਮ ਹੋਣ ਤੋਂ ਬਾਅਦ ਜਿਹੜੀ ਕੈਨੇਡਾ ਦੀ ਬੇਸ ਕੰਪਨੀ ਸੀ, ਕਾਕਸ਼ਨ ਕੈਰੀਅਰ ਸਮਥਿੰਗ ਲਾਈਕ ਦੈਟ, ਨਾਂ ਬੜਾ ਵਿਚਿੱਤਰ ਜਿਹਾ ਨਾਂ ਹੈਗਾ, ਉਹਦਾ ਡਰਾਈਵਰ ਸੀਗਾ ਯਾਦਵਿੰਦਰ ਸੰਘਾ। ਸੋ ਯਾਦਵਿੰਦਰ ਸੰਘਾ ਸਾਹਿਬ ਜੀ ਜਿਹੜੇ ਆ ਰਹੇ ਸੀਗੇ, ਉਹ ਪਿੱਛੋਂ ਆ ਰਹੇ ਸੀਗੇ ਅਤੇ ਉਹਨਾਂ ਨੇ ਆਣ ਕੇ ਪਿੱਛੋਂ ਜਿਹੜਾ ਟਰੱਕ ਸੀਗਾ ਉਹ 70 ਮੀਲ ਪਰ ਘੰਟੇ ਦੀ ਰਫਤਾਰ ਦੇ ਨਾਲ ਟਰੱਕ 'ਤੇ ਆ ਰਿਹਾ ਸੀ ਅਤੇ ਉਹਨੇ ਮਤਲਬ ਐਂਡ ਤੱਕ, ਜਦੋਂ ਤੱਕ ਉਹ ਟਰੱਕ ਆਣ ਕੇ ਟਰੈਫਿਕ ਤੋਂ 2 ਸੈਕਿੰਡ ਪਹਿਲਾਂ ਉਹਨੇ ਆਪਣੀ ਬ੍ਰੇਕ ਅਪਲਾਈ ਕੀਤੀ ਹੈ। ਸੋ ਬੇਸਿਕਲੀ ਉਹਦਾ ਬਿਲਕੁਲ ਧਿਆਨ ਨਹੀਂ ਸੀਗਾ ਉਹਦੇ ਵਿੱਚ ਅਤੇ ਉਹਨੇ ਪਿੱਛੋਂ ਆਣ ਕੇ ਮਾਰਿਆ ਅਤੇ ਉਹਨੇ ਜਿਹੜਾ ਉਹ ਟਰੱਕ ਸੀਗਾ ਉਹਦੇ ਨਾਲ ਜਿਹੜਾ ਇਹ ਬੱਚਾ ਸੀਗਾ ਕੌਨਰ, ਉਹਦੀ ਡੈਥ ਹੋਈ ਆ। ਸੋ ਉਹ ਹੁਣ ਜਿਹੜੇ ਦੋਨੋਂ ਡਰਾਈਵਰ ਹੈਗੇ ਆ, ਸੋ ਉਹ ਬੇਸਿਕਲੀ ਜਿਹੜਾ ਸੰਘਾ ਸੀਗਾ, ਯਾਦਵਿੰਦਰ ਸੰਘਾ, ਉਹ ਤਾਂ ਟੋਟਲੀ ਜਿਹੜਾ ਸੀਗਾ ਮਤਲਬ ਕਿ ਉਹਦਾ ਡਿਸਟਰੈਕਟਡ ਸੀਗਾ। ਜਿਹੜਾ ਪਹਿਲਾ ਡਰਾਈਵਰ ਸੀਗਾ ਉਹ ਵੀ ਜਿਹੜਾ ਸੀਗਾ ਉਹ ਆਊਟ ਆਫ ਸਰਵਿਸ ਸੀਗਾ। ਉਹਦੀ ਜਿਹੜੀ ਆਊਟ ਆਫ ਸਰਵਿਸ ਨਹੀਂ, ਜਿਹੜੇ ਆਵਰਸ ਆਫ ਸਰਵਿਸ ਹੈਗੇ ਆ ਉਹ ਤੋਂ ਵੱਧ ਚਲਾਏ ਸੀ, ਮਤਲਬ ਕਿ ਜਿਹੜੇ ਰਿਕੁਆਇਰਡ ਸੀ 11 ਘੰਟੇ ਤੋਂ ਵੱਧ ਉਹਦੀ ਲੌਗ ਬੁੱਕ ਜਿਹੜੀ ਸੀ ਵੱਧ ਚੱਲੀ ਸੀਗੀ। ਸੈਕਿੰਡ ਥਿੰਗ, ਉਹ ਸਪੀਡਿੰਗ ਸੀਗਾ। ਥਰਡ ਥਿੰਗ, ਉਹ ਬੰਦੇ ਕੋਲ ਕਮਰਸ਼ੀਅਲ ਲਾਇਸੈਂਸ ਹੈ ਹੀ ਨਹੀਂ ਸੀ। ਦੇਖ ਲਓ। ਸੋ ਤੁਸੀਂ ਇਹ ਸੋਚੋ ਵੀ ਮਤਲਬ ਕਿ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਉਸ ਡਰਾਈਵਰ ਦੇ ਆਵਰਸ ਆਫ ਸਰਵਿਸ ਤਾਂ ਉਹਦੇ ਕੀ ਹੋਣੇ ਆ, ਕੈਲਕੂਲੇਟ ਹੋਣੇ ਆ। ਬੇਸਿਕਲੀ ਤਾਂ ਉਹਦੇ ਕੋਲ ਲਾਇਸੈਂਸ ਹੀ ਹੈ ਨਹੀਂ ਸੀਗਾ, ਕਮਰਸ਼ੀਅਲ ਲਾਇਸੈਂਸ। ਉਹ ਕੰਪਨੀ ਨੇ ਇੱਦਾਂ ਦੇ ਡਰਾਈਵਰ ਨੂੰ ਵੀ ਮਤਲਬ ਕਿ ਟਰੱਕ ਦੇ ਕੇ ਤੋਰਿਆ ਹੋਊਗਾ ਜਿਹਦੇ ਕੋਲ ਲਾਇਸੈਂਸ ਹੀ ਨਹੀਂ ਹੈਗਾ, ਇੰਨੀਆਂ ਗਲਤੀਆਂ ਕਰ ਰਹੇ ਹੈਗੇ ਆ, ਠੀਕ ਆ। ਅਤੇ ਉਸ ਤੋਂ ਬਾਅਦ ਜਿਹੜਾ ਯਾਦਵਿੰਦਰ ਸੰਘਾ ਸੀਗਾ ਉਹ ਵਾਪਸ ਕੈਨੇਡਾ ਚਲਾ ਗਿਆ। ਸੋ ਇਸ ਕਰਕੇ ਉਹਦੀ ਜਿਹੜੀ ਅਜੇ ਤੱਕ ਜਿਹੜੀ ਕੁੱਖ ਪੜਤਾਲ ਆ, ਹੁਣ ਅੱਗੇ ਜਿਹੜੀ ਇਸ ਤੋਂ ਬਾਅਦ ਜਿਹੜਾ ਰਿਕਵਰੀ ਹੈ ਜਾਂ ਕੁਛ ਵੀ ਉਹ ਚੱਲੂਗਾ। ਸੋ ਇਹਦੇ ਵਿੱਚ ਜਿਹੜਾ $100 ਮਿਲੀਅਨ ਦਾ ਲਾਅਸੂਟ ਹੈਗਾ ਉਹ ਪੇਨ ਐਂਡ ਸਫਰਿੰਗ ਦਾ ਹੈਗਾ, ਜਿਹੜਾ ਕਿ ਉਸ ਜਿਹੜਾ ਕੌਨਰ ਹੈਗਾ ਆ ਮੁੰਡਾ, ਉਹਦੇ ਮਾਂ ਪਿਓ ਨੂੰ ਮਿਲਿਆ ਹੈਗਾ। ਅਤੇ ਜਿਹੜਾ ਉਹਦਾ ਹੈਗਾ ਆ $900 ਮਿਲੀਅਨ ਦਾ ਜਿਹੜਾ ਲਾਅਸੂਟ ਹੈਗਾ ਉਹ ਅਜੇ ਜਿਹੜਾ ਆ ਉਹ ਬਾਕੀ ਜਿਹੜਾ ਟੋਟਲ ਅਮੰਗ ਜਿਹੜਾ ਦੂਜੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਉਹਦੇ ਵਿੱਚ ਦਿੱਤਾ ਗਿਆ। ਇਹਦੇ ਵਿੱਚ ਪਰਸੈਂਟੇਜ ਦੇ ਵਿੱਚ ਹੀ ਜਿਹੜਾ ਇਹ ਹੋਇਆ ਹੈਗਾ, ਜਿਹੜਾ ਮੇਰੇ ਖਿਆਲ 90% ਜਿਹੜਾ ਆ ਉਹ ਇੱਕ ਕੰਪਨੀ ਦਾ ਆ, 10% ਉਹਦੇ ਡਰਾਈਵਰ ਦਾ ਆ, ਇਸ ਤਰ੍ਹਾਂ ਦੂਜੀ ਕੰਪਨੀ ਦਾ ਆ। ਸੋ ਕਾਫੀ ਭਿਆਨਕ ਜਿਹੜਾ ਇਹ ਐਕਸੀਡੈਂਟ ਹੈਗਾ। ਪਲੱਸ ਉਹਦੇ ਨਾਲ ਦੇ ਨਾਲ ਜਿਹੜਾ ਇਹ ਵਰਡਿਕਟ ਹੈਗਾ, ਇਹ ਵਰਡਿਕਟ ਇੱਕ ਪਤਾ ਨਹੀਂ ਕਿ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ, ਇੰਸ਼ੋਰੈਂਸ ਦੀਆਂ ਗੱਲਾਂ ਕਰਦੇ ਹਾਂ, ਆਪਾਂ 2 ਮਿਲੀਅਨ ਦੀ ਗੱਲ ਕਰਦੇ ਹਾਂ, ਉਹ ਗੱਲ ਕਰਦੇ ਹਾਂ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ, ਇਹਨਾਂ ਵਰਡਿਕਟਸ ਨੂੰ ਦੇਖਦੇ ਹੋਏ ਮੇਰੇ ਖਿਆਲ ਆਪਾਂ ਨੂੰ ਖੁਦ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਇਹ ਚੀਜ਼ ਜਿਹੜੀ ਆ, ਕਵਰੇਜ ਜਿਹੜੀ ਆ ਉਹ ਕਿਉਂ ਇੰਪੋਰਟੈਂਟ ਹੈਗੀ ਆ। ਜੇ 750,000 ਦੀ ਕਵਰੇਜ, ਡੈਫੀਨੇਟਲੀ ਇਹ ਗੱਲ ਹੈਗੀ ਆ ਕਿ ਬਹੁਤ ਘੱਟ ਪਰਸੈਂਟੇਜ ਹੈਗੀ ਆ ਜਿਹੜੇ ਇੱਦਾਂ ਦੇ ਕੇਸਿਸ ਦੀ ਹੁੰਦੀ ਆ, ਪਰ ਫਿਰ ਵੀ ਜਿਹੜੀ ਘੱਟ ਪਰਸੈਂਟੇਜ ਦੇ ਵਿੱਚ ਅਸੀਂ ਨਾ ਆਈਏ, ਇਹ ਜ਼ਰੂਰੀ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਆਪਣੀ ਜਿਹੜੀ ਇੰਡਸਟਰੀ ਹੈਗੀ ਆ ਇਸ ਵੇਲੇ ਸਟਰਗਲ ਕਰ ਰਹੀ ਹੈਗੀ ਆ। ਸਾਰਿਆਂ ਨੂੰ ਵੱਡੀ ਗੱਲ, ਸਾਰਿਆਂ ਨੂੰ ਪਹਿਲੀ ਗੱਲ ਜਿਹੜੀ ਡਿਸਟਰੈਕਟਿਡ ਡਰਾਈਵਿੰਗ ਹੈਗੀ ਆ, ਉਹ ਵੀ ਸਾਡੀ ਇੰਡਸਟਰੀ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਹੈਗੀ ਆ। ਉਸ ਤੋਂ ਬਾਅਦ ਜੇ ਆਵਰਸ ਆਫ ਸਰਵਿਸ ਦੀ ਮਤਲਬ ਬੇਇੱਜ਼ਤੀ ਨਹੀਂ ਮੈਂ ਕਹੂੰਗਾ, ਮਤਲਬ ਕਿ ਉਹਦਾ ਮੂੰਹ ਹੀ ਕਾਲਾ ਕਰਤਾ ਨਾ ਅਸੀਂ ਆਵਰਸ ਆਫ ਸਰਵਿਸ ਦਾ, ਜੇ ਉਹ ਕਹੀਏ ਤਾਂ ਉਹ ਵੀ ਸਾਡੀ ਇੰਡਸਟਰੀ ਦੇ ਵਿੱਚ ਮੇਰੇ ਖਿਆਲ ਕਿਸੇ ਵੀ ਇੰਡਸਟਰੀ ਨਾਲੋਂ ਕਿਤੇ ਜ਼ਿਆਦਾ ਵੱਧ ਸਾਡੀ ਇੰਡਸਟਰੀ ਦੇ ਵਿੱਚ ਉਹ ਧਾਂਦਲੀ ਚੱਲ ਰਹੀ ਆ। ਔਰ ਓਪਨਲੀ ਜਿਹੜੇ ਆ ਗਰੁੱਪਸ ਹੈਗੇ ਆ, ਓਪਨਲੀ ਜਿਹੜੇ ਬਾਹਰ ਗਰੁੱਪਸ ਚੱਲਦੇ ਹੈਗੇ, ਵਟਸਐਪ ਦੇ ਗਰੁੱਪ ਹੈਗੇ ਆ, ਇਹਨਾਂ 'ਚ ਓਪਨਲੀ ਐਡਮਿਟ ਕੀਤਾ ਜਾਂਦਾ ਆ ਕਿ
ਦੋ ਲੌਗ ਬੁੱਕਾਂ ਦੇ ਰੀਜ਼ਨ ਕਰਕੇ ਆ ਜਿੰਨੇ ਐਕਸੀਡੈਂਟ ਹੋ ਰਹੇ ਆ ਲੇਟਲੀ, ਜਿੰਨੇ ਐਕਸੀਡੈਂਟ ਹੋ ਰਹੇ ਆ, ਦੋ ਲੌਗ ਬੁੱਕਾਂ ਦੀ ਹੋਂਦ ਦੇ ਕਾਰਨ ਹੋ ਰਹੇ ਆ, ਕਿਉਂਕਿ ਡਰਾਈਵਰਸ ਜਿਹੜੇ ਆ ਉਹ ਟਾਇਰਡ ਹੁੰਦੇ ਆ, ਉਹ ਓਵਰ ਆਵਰਸ ਚਲਾਉਂਦੇ ਆ, ਔਰ ਉਹਨਾਂ ਦੇ ਕਰਕੇ ਹੀ ਇਹ ਜਿਹੜੇ ਐਕਸੀਡੈਂਟਸ ਆ ਇਹ ਵਾਪਰ ਰਹੇ ਆ। ਔਰ ਪਲੱਸ ਜਿਹੜੀ ਆਪਣੀ ਡਿਸਟਰੈਕਸ਼ਨ ਹੈਗੀ ਉਹਨਾਂ ਦੀ, ਉਹ ਜਿਹੜੀ ਬਿਗੇਸਟ ਰੀਜ਼ਨ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਦੋਨੇ ਕਰੈਕਟਿਵ ਹੈਗੇ ਆ, ਇਹਨਾਂ ਨੂੰ ਕਰੈਕਟ ਕੀਤਾ ਜਾ ਸਕਦਾ ਆ। ਕਿਉਂ ਅਸੀਂ ਕਿਸੇ ਦੀ ਔਰ ਆਪਣੀ ਜ਼ਿੰਦਗੀ ਨਾਲ ਖੇਡਦੇ ਹਾਂ, ਕਿਉਂ ਨਹੀਂ ਅਸੀਂ ਇਹਨੂੰ ਕਰੈਕਟ ਕਰਦੇ? ਹੁਣ ਤੁਸੀਂ ਦੇਖੋ ਜਿਹੜਾ ਦੱਸਿਆ ਜਾ ਰਿਹਾ ਵੀ ਯਾਦਵਿੰਦਰ ਜਿਹੜਾ ਕੈਨੇਡੀਅਨ ਬੇਸ ਕੰਪਨੀ ਲਈ ਕੰਮ ਕਰਦਾ ਸੀਗਾ, ਉਹ ਉਸ ਟਾਈਮ ਫੋਨ ਦੇ ਉੱਤੇ ਸੀਗਾ, ਡਿਸਟਰੈਕਟਡ ਸੀਗਾ। ਫਸਟ ਰਿਸਪੌਂਡਰਸ ਦੇ ਕਰਕੇ ਉੱਥੇ ਟ੍ਰੈਫਿਕ ਜਿਹੜੀ ਉਹ ਰੁਕੀ ਪਈ ਸੀ, ਉਹਨੇ ਦੇਖਿਆ ਨਹੀਂ। 18 ਸਾਲਾਂ ਦਾ ਮੁੰਡਾ, ਕਹਿੰਦੇ ਉਹਦੇ ਪਰਿਵਾਰ ਵਾਲੇ ਜਿਹੜੇ ਬਾਅਦ 'ਚ ਦੱਸਦੇ, ਕਹਿੰਦੇ ਵੀ ਸਟ੍ਰੇਟ ਏ ਸਟੂਡੈਂਟ ਸੀਗਾ। UNF ਜਿਹੜੀ ਉੱਥੇ ਦੀ ਫਲੋਰੀਡਾ ਦੀ ਆਈ ਥਿੰਕ ਯੂਨੀਵਰਸਿਟੀ, ਉਸ ਦੇ ਵਿੱਚ ਫਰੈਸ਼ਮੈਨ ਈਅਰ ਉਹਨੇ ਅਜੇ ਸ਼ੁਰੂ ਹੀ ਕੀਤਾ ਸੀਗਾ। ਸੋ ਉਸ ਮਾਮਲੇ ਦੇ ਵਿੱਚ ਉਹ ਆਪਣੀ ਕਹਿੰਦੇ ਗਰਲਫਰੈਂਡ ਦੇ ਨਾਲ ਸੀਗਾ, ਅਤੇ ਕਹਿੰਦੇ ਇੰਨੀ ਕੁ ਜ਼ਿਆਦਾ ਜਿਹੜੀ ਗੱਡੀ ਆ ਉਸ ਦੀ ਪੂਰੀ ਤਰ੍ਹਾਂ ਕੁਚਲ ਗਈ, ਬਿਯੋਂਡ ਰੈਕੋਗਨੀਸ਼ਨ, ਵੀ ਪਛਾਣੀ ਨਹੀਂ ਸੀ ਜਾਂਦੀ। ਸੋ ਉਸੇ ਦੌਰਾਨ ਜਿਹੜੀ ਆ ਇਸ ਦੀ ਮੁੰਡੇ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ ਜਿੱਦਾਂ ਤੁਸੀਂ ਦੱਸਿਆ ਵੀ $100 ਮਿਲੀਅਨ ਉਹਦੇ ਪੇਰੈਂਟਸ ਨੂੰ ਅਵਾਰਡ ਕੀਤਾ, ਅਤੇ ਬਾਅਦ 'ਚ ਜਿਹੜੇ ਪਿਊਨਿਟਿਵ ਡੈਮੇਜਸ ਜਿਹੜੇ AGD ਦੇ ਖਿਲਾਫ ਜਿਹੜੇ ਆ, ਉਹ ਇਹਨਾਂ ਨੇ $900 ਮਿਲੀਅਨ ਦਾ ਜਿਹੜਾ ਉਹ ਦਿੱਤਾ। ਸੋ ਤੁਸੀਂ ਦੇਖੋ ਵੀ ਤੁਸੀਂ ਸਿਰਫ ਇੱਕ ਲੋਡ ਨੂੰ ਲਵਾਉਣ ਦੇ ਲਈ ਕੰਪਨੀ ਦੇ ਉੱਤੇ ਵੀ ਨਾਲ ਹੀ ਜਾਂਦਾ ਆ, ਟਰੱਕਰ ਦੇ ਉੱਤੇ, ਡਰਾਈਵਰ ਦੇ ਉੱਤੇ ਵੀ ਨਾਲ ਹੀ ਜਾਂਦਾ ਆ, ਵੀ ਇਹ ਸਾਰਾ ਕੁਛ ਕਰਨ ਦੇ ਲਈ ਤੁਸੀਂ ਇੱਕ ਲੋਡ ਦੇ ਲਈ ਕਿੰਨੇ ਕੁਛ $1000 ਜਿਹੜੇ ਉਹਦੇ ਵਿੱਚੋਂ ਚਲੋ ਤੁਸੀਂ ਜਿਹੜੇ ਉਹ ਬਣਾਉਣੇ ਹੋਣਗੇ। ਪਰ ਰੱਬ ਨਾ ਕਰੇ ਵਿਚਾਲੇ ਜੀ ਇੱਦਾਂ ਦੀ ਕੋਈ ਚੀਜ਼ ਦੁਰਘਟਨਾ ਇੱਦਾਂ ਦੀ ਵਾਪਰਦੀ ਹੈ ਤਾਂ ਕੀ ਹੋਊਗਾ। ਰੀਸੈਂਟਲੀ ਆਪਾਂ ਨੇ ਹੀ ਇੱਥੇ ਸ਼ੋਅ 'ਤੇ ਕਾਲ ਕਰਕੇ ਕਿਸੇ ਨੇ ਦੱਸਿਆ ਸੀਗਾ, ਉਹ ਵੀ ਉਹ ਉੱਥੇ ਟ੍ਰੈਫਿਕ ਦਾ ਕੰਮ ਚੱਲਦਾ ਸੀਗਾ, ਆਈ ਥਿੰਕ ਨਿਊ ਮੈਕਸੀਕੋ ਦੀ ਗੱਲ ਉਹ ਦੱਸਦੇ ਸੀਗੇ। ਬਿਲਕੁਲ ਉਹ ਵੀ ਬਿਲਕੁਲ ਉਹਨਾਂ ਨੇ 7-8 ਜਿਹੜੇ ਸਾਈਨ ਸੀਗੇ ਮਿਸ ਕੀਤੇ, ਉਹ ਉਹਨਾਂ ਨੇ ਮਿਸ ਕੀਤੇ ਸੀਗੇ, ਤੇ ਉਹਨਾਂ ਨੇ ਬਿਲਕੁਲ ਉਹ ਜਿਹੜਾ ਧਿਆਨ ਨਹੀਂ ਸੀ ਕੀਤਾ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਔਰ ਰਾਜਕਰਨ, ਹੈਰਾਨੀ ਵਾਲੀ ਗੱਲ ਇਸ ਲਾਸੂਟ ਦੇ ਵਿੱਚ ਇਹ ਆ ਕਿ ਜਿਹੜੀ AJD ਬਿਜ਼ਨਸ ਸਰਵਿਸਿਜ਼ ਕੰਪਨੀ ਹੈਗੀ ਆ, ਇਹ ਕੰਪਨੀ ਨੇ ਪਿਛਲੇ 2 ਸਾਲਾਂ ਦੇ ਵਿੱਚ ਕੇਸ ਤੇ ਪ੍ਰੋਸੀਡਿੰਗ ਦੇ ਵਿੱਚ ਹਿੱਸਾ ਹੀ ਨਹੀਂ ਲਿਆ, ਮਤਲਬ ਪ੍ਰੈਜ਼ੈਂਟ ਹੀ ਨਹੀਂ ਹੋਈ, ਕੋਰਟ ਦੇ ਵਿੱਚ ਆਈ ਨਹੀਂ, ਕਿਉਂਕਿ ਇਹ ਕੰਪਨੀ ਜਿਹੜੀ ਆ ਐਕਚੁਅਲੀ ਨਾਨ ਐਗਜ਼ਿਸਟੈਂਸ ਹੈਗੀ ਆ, ਨੋ ਲੋਂਗਰ ਇਨ ਬਿਜ਼ਨਸ ਜਾਂ ਨਾਨ ਐਗਜ਼ਿਸਟੈਂਸ ਹੈਗੀ ਆ। ਐਕਚੁਅਲ ਦੇ ਵਿੱਚ ਇਹ ਜਿਹੜੀ ਕੰਪਨੀ ਹੈਗੀ ਆ, ਜਦੋਂ ਐਕਚੁਅਲੀ ਇਹ ਲੋਡ ਕਰ ਰਹੀ ਸੀ 17 ਦੇ ਵਿੱਚ, ਇਹ ਉਦੋਂ ਵੀ ਸਸਪੈਂਡਡ ਸੀਗੀ। ਸੋ ਇਹ ਉਦੋਂ ਵੀ ਜਿਹੜੀ ਆ ਇਨ ਸਰਵਿਸ ਹੈ ਨਹੀਂ ਸੀਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਸਟੈਟਨ ਆਈਲੈਂਡ ਨਿਊਯਾਰਕ ਦੀ ਕੰਪਨੀ ਹੈਗੀ ਆ ਇਹ, ਔਰ ਨਾਨ ਐਗਜ਼ਿਸਟੈਂਸ ਦੇ ਵਿੱਚ ਚੱਲ ਰਹੀ ਹੈਗੀ ਕੰਪਨੀ ਇਹ। ਸੋ ਬਿਲਕੁਲ ਜਿਹੜਾ ਵਰਡਿਕਟ ਹੋਇਆ ਹੈਗਾ, ਇਹ ਜਿਹੜਾ ਲਾਸਟ ਨਿਊਕਲੀਅਰ ਵਰਡਿਕਟ, ਜਿਹਨੂੰ ਇਹ ਜਿਹੜੇ ਵੱਡੇ ਵਰਡਿਕਟ ਇਹਨਾਂ ਨੂੰ ਨਿਊਕਲੀਅਰ ਵਰਡਿਕਟ ਕਿਹਾ ਜਾਂਦਾ ਆ। ਸੋ ਜਿਹੜਾ ਲਾਸਟ ਸਾਰਿਆਂ ਨਾਲੋਂ ਵੱਡਾ ਵਰਡਿਕਟ ਸੀਗਾ, ਉਹ ਸੀਗਾ $411 ਮਿਲੀਅਨ ਦਾ। ਸੋ ਉਹਦੇ ਵਿੱਚ ਵੀ ਉਹ ਇੱਕ ਟਰੱਕ ਕੰਪਨੀ ਦੇ ਖਿਲਾਫ ਸੀਗਾ, 411 ਮਿਲੀਅਨ ਦਾ ਜਿਹੜਾ ਸੀਗਾ, ਤੇ ਉਹਦੇ ਵਿੱਚ ਵੀ ਜਿਹੜੀ ਇੱਕ ਟਰੱਕ ਕੰਪਨੀ ਸੀਗੀ, ਉਹਦਾ ਵੀ ਕੋਈ ਜ਼ਿਆਦਾ ਕੇਸ ਦੇ ਵਿੱਚ ਹੈ ਨਹੀਂ ਸੀ, ਕਿਉਂਕਿ ਇੱਕ ਟਰੱਕ ਕੰਪਨੀਆਂ ਕੀ ਕਰ ਲੂਗੀ ਏਡੇ ਵੱਡੇ ਕੇਸ ਦੇ ਵਿੱਚ, ਕੀ ਮਤਲਬ ਕੀ ਕਰ ਸਕਦੀ ਹੈਗੀ ਆ। ਤੇ ਜਿਹੜੀ AJD ਹੈਗੀ ਆ, ਇਹ ਟੋਟਲੀ ਸਾਰੀਆਂ ਪ੍ਰੋਸੀਡਿੰਗਸ ਦੇ ਵਿੱਚ ਜਿਹੜੀਆਂ ਆ ਜਿਹੜੀ ਸ਼ਾਮਲ ਹੀ ਨਹੀਂ ਹੋਈ। ਇਹਦੀ ਜਿਹੜੀ ਇੰਸ਼ੋਰੈਂਸ ਸੀਗੀ, ਜਿਹੜੀ ਆ ਕੋਰਟ ਦੀ ਆਪਣੀ AJD ਦੀ ਇੰਸ਼ੋਰੈਂਸ ਜਿਹੜੀ ਆ, ਉਹ ਜੁਲਾਈ 2019 ਦੇ ਵਿੱਚ, ਮੇਰੇ ਖਿਆਲ ਜਿਹੜੀ ਜੂਨ 28 2019 ਦੇ ਵਿੱਚ ਉਹਦੀਆਂ ਉਹ ਕੈਂਸਲ ਸੀਗੀ ਸਾਰੀ। ਸੋ ਹੈ ਨਹੀਂ ਸੀਗੀ। ਸੋ ਬਹੁਤ ਜਿਹੜੀ ਵੱਡੀ ਇਹ ਚੀਜ਼ ਹੈਗੀ ਆ। ਹਾਂ ਠੀਕ ਆ, ਅਸੀਂ ਇਹ ਕਹਿ ਸਕਦੇ ਹਾਂ ਚਲੋ ਠੀਕ ਆ, ਹੋ ਗਿਆ, ਕਰਤਾ, ਪਰ ਇਹ ਇੱਕ ਵਰਡਿਕਟ ਜਿਹੜੇ ਇੱਦਾਂ ਦੇ ਹੈਗੇ ਨਾ, ਇੱਕ ਗਰਾਊਂਡ ਸੈੱਟ ਕਰ ਦਿੰਦੇ ਆ ਗਾਂ ਫਿਊਚਰ ਵਾਸਤੇ, ਠੀਕ ਹੈ ਨਾ। ਸੋ ਜਿਹੜੇ ਲਾਇਰਸ ਹੈਗੇ ਆ, ਹੁਣ ਤੁਸੀਂ ਇਹ ਸੋਚੋ ਵੀ ਇਹ ਠੀਕ ਆ, ਇਹ ਜਿਹੜਾ ਹੈਗਾ ਆ ਵਰਡਿਕਟ ਹੈਗਾ ਆ, ਇੰਸ਼ੋਰੈਂਸ ਹੈ ਨਹੀਂ, ਉਹ ਨਹੀਂ ਹੈਗਾ, ਹਾਂ ਜੀ ਨਾਨ ਰਿਕਵਰੇਬਲ ਹੈਗਾ, ਇਹ ਰਿਕਵਰ ਨਹੀਂ ਹੋ ਸਕਦਾ, ਕਿਉਂ ਕਿੱਥੋਂ ਰਿਕਵਰ ਹੋਊਗਾ, ਮਤਲਬ $1 ਬਿਲੀਅਨ ਦਾ, ਠੀਕ ਹੈ ਨਾ, ਜਿਹੜੀ ਕੰਪਨੀ ਕਿੱਥੋਂ ਰਿਕਵਰ ਹੋਊਗਾ। ਪਰ ਇਹ ਇੱਕ ਗਰਾਊਂਡ ਸੈੱਟ ਕਰ ਜਾਂਦਾ ਅੱਗੇ ਆਉਣ ਵਾਸਤੇ। ਸੋ ਕਿ ਜਿਹੜੀਆਂ ਕੰਪਨੀਆਂ, ਹੁਣ ਇਹਦੀ ਕੰਪਨੀ ਦਾ ਚਲੋ ਮੰਨ ਲਓ ਕੋਈ ਨਹੀਂ ਹੈਗਾ, ਹੁਣ ਜਿਹੜੀਆਂ ਕੰਪਨੀਆਂ ਇੱਥੇ 200 300 400 ਟਰੱਕ ਕਰ ਲੈਂਦੀਆਂ, ਲੇਕਿਨ ਡਰਾਈਵਰ ਦੀ ਹਾਇਰਿੰਗ ਦੇ ਵਿੱਚ ਅਣਗਹਿਲੀ ਕਰ ਜਾਂਦੀਆਂ, ਡਰਾਈਵਰ ਗਲਤ ਹਾਇਰ ਹੋ ਜਾਂਦਾ, ਡਰਾਈਵਰ ਐਕਸੀਡੈਂਟ ਕਰ ਦਿੰਦਾ, ਉਹਨਾਂ ਕੰਪਨੀਆਂ ਨੂੰ ਸੋਚਣ ਦੀ ਲੋੜ ਹੈਗੀ ਆ, ਜਿਹੜੀਆਂ ਅੱਜ 30 40 50 100 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ,
ਜਿਹੜੀਆਂ ਕਿ ਹਾਇਰਿੰਗ ਦੇ ਵਿੱਚ ਅਣਗਹਿਲੀ ਕਰਦੀਆਂ ਹੈਗੀਆਂ। ਤੁਸੀਂ ਇੰਨੀ ਮਿਹਨਤ ਕੀਤੀ ਆ, ਇੰਨੀ ਕੰਪਨੀ ਸੈੱਟ ਕੀਤੀ ਆ, ਸਾਰਾ ਕੁਝ ਖੜਾ ਕੀਤਾ ਹੈ, ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਪ੍ਰੋਪਰ ਜਿਹੜੀ ਤੁਹਾਡੀ ਕਵਰੇਜ ਆ ਉਹ ਵੀ ਚਾਹੀਦੀ ਆ। ਉਹਦੇ ਨਾਲ ਦੇ ਨਾਲ ਤੁਹਾਡੀਆਂ ਹਾਇਰਿੰਗ ਪ੍ਰੈਕਟਿਸਿਸ ਰਾਜਕਰਨ, ਇਹ ਜਿਹੜੀ ਇੱਦਾਂ ਦੇ ਜਿਹੜੇ ਕੇਸ ਹੈ ਨਾ, ਇੱਦਾਂ ਦੇ ਕੇਸ ਦੇ ਵਿੱਚ ਇੱਕ ਇੱਕ ਚੀਜ਼ ਜਿਹੜੀ ਆ ਮੁੜ ਕੇ ਫੋਲੀ ਜਾਂਦੀ ਆ ਕਿ ਡਰਾਈਵਰ ਹਾਇਰ ਕਿਵੇਂ ਹੋਇਆ, ਕਿੱਦਾਂ ਹੋਇਆ, ਕਿਹਨੇ ਕੀਤਾ, ਕਿਹਨੇ ਇਹਦਾ ਰੋਡ ਟੈਸਟ ਲਿਆ, ਕਿਹਨੇ ਇਹਦੀ ਕੀ ਕੀਤਾ। ਇੱਕ ਇੱਕ ਚੀਜ਼ ਖਾਸ ਕਰਕੇ ਜਦੋਂ ਡਰਾਈਵਰ ਦਾ ਮਸਲਾ ਆਉਂਦਾ ਹੈ ਤੇ ਡਰਾਈਵਰ ਹਾਇਰਿੰਗ ਜਿਹੜੀ ਹੈ ਨਾ, ਉਹ ਇੰਨੀ ਕੁ ਜ਼ਿਆਦਾ ਸਕਰੂਟਨੀ ਹੋਣੀ ਚਾਹੀਦੀ ਹੈ। ਕਿਉਂ ਜਿਹੜੀਆਂ ਵਾਲਮਾਰਟ ਦੀ ਜਿਹੜੀ ਪ੍ਰੋਸੈਸ ਹੈਗਾ ਆ, ਮਹੀਨਿਆਂ ਬੱਧੀ ਦਾ ਉਹਨਾਂ ਦਾ ਓਰੀਐਂਟੇਸ਼ਨ ਪ੍ਰੋਸੈਸ ਹੈਗਾ, ਮਹੀਨਿਆਂ ਬੱਧੀ ਲੱਗ ਜਾਂਦੇ ਉਹਨਾਂ ਨੂੰ ਇੱਕ ਡਰਾਈਵਰ ਹਾਇਰ ਕਰਨ ਨੂੰ, ਠੀਕ ਹੈ ਨਾ। ਇੱਥੇ ਮਿੱਤਰ ਵਿਦਆਊਟ ਲਾਇਸੈਂਸ ਹੀ ਇਹਨਾਂ ਨੇ ਚਾੜਿਆ ਸੀਗਾ। ਹਾਂ, ਉਹ ਮਤਲਬ ਸਾਡੇ ਹੁਣ ਇਹ ਜਿਹੜੀ ਪਿਕਚਰ ਹੈ ਨਾ, ਇਹ ਪਿਕਚਰ ਸਾਡੀ ਇੰਡਸਟਰੀ ਦੀ ਆ। ਸਾਡੀ ਇੰਡਸਟਰੀ ਦੇ ਵਿੱਚ ਉਹ ਲੋਡ ਲਾ ਚੱਕ ਕੇ ਟਰੱਕ ਖੜਾ ਕੀਤਾ, ਤੂੰ ਕੋਈ ਗੱਲ ਨਹੀਂ, ਤੂੰ ਕੋਈ ਨਹੀਂ ਆਪਣਾ ਦਵਾ ਲੈ, ਮਾੜਾ ਜਿਹਾ ਪੇਪਰ ਸਾਈਨ ਕਰਦੇ, ਆਹ ਕਰਦੇ, ਡਰੱਗ ਟੈਸਟ ਕਰਾਇਆ, ਚੱਲ ਕੋਈ ਨਹੀਂ ਅਗਲੀ ਗੇੜੇ ਕਰਾ ਲਾਂਗੇ, ਆਹ ਚੱਕ ਚਾਬੀ ਤੋਂ ਲੋਡ ਲਾ ਦੇ, ਲੋਡ ਨਾ ਲੇਟ ਹੋ ਜਾਵੇ, ਮੇਰਾ ਬਰੋਕਰ ਔਖਾ ਹੋਊਗਾ, ਹੈ ਨਾ। ਸੋ ਇੰਨੀ ਮਤਲਬ ਕਿ ਹੱਦ ਤੋਂ ਪਰੇ ਜਾ ਕੇ ਸਾਡੀ ਇੰਡਸਟਰੀ ਜਿਹੜੀ ਧੱਜੀਆਂ ਉਡਾਈਆਂ ਜਾ ਰਹੀਆਂ ਜੀ, ਬਿਲਕੁਲ ਵੀ ਕਿਸੇ ਵੀ ਪ੍ਰੋਸੈਸ ਦੀਆਂ ਹਰ ਇੱਕ ਤਰੀਕੇ ਦੇ ਨਾਲ ਧੱਜੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ। ਨੁਕਸਾਨ ਇਹ ਦੇਖੋ ਮੀਲ ਪੱਥਰ ਸਾਬਤ ਆ। ਹੁਣ ਉਹਨਾਂ ਨੂੰ ਪੈਸੇ ਤਾਂ ਨਹੀਂ ਮਿਲਣੇ ਕਿਉਂਕਿ ਕੰਪਨੀਆਂ ਐਗਜ਼ਿਸਟ ਹੀ ਨਹੀਂ ਕਰ ਰਹੀਆਂ, ਸਾਰਾ ਕੁਛ ਭੱਜ ਗਈਆਂ, ਜਿੱਦਾਂ ਵੀ ਆ ਮੂੰਹ ਲਗਾ ਲਿਆ ਜਾਂ ਹੋਰ ਨਾਂ ਦੇ ਉੱਤੇ ਜਿਹੜੀਆਂ ਉਹਨਾਂ ਨੇ ਖੋਲ੍ਹ ਲਈਆਂ ਹੋਣਗੀਆਂ। ਪਰ ਤੁਸੀਂ ਇਹ ਦੇਖੋ, ਇਹ ਤਾਂ ਹੈ ਨਹੀਂ ਵੀ ਆਉਣ ਵਾਲੇ ਸਮੇਂ 'ਚ ਐਕਸੀਡੈਂਟ ਨਹੀਂ ਹੁੰਦੇ, ਐਕਸੀਡੈਂਟ ਤਾਂ ਹੋ ਹੀ ਜਾਂਦੇ ਐਵਰੀ ਡੇ, ਜਿਹੜੇ ਐਕਸੀਡੈਂਟ ਜਿਹੜੇ ਉਹ ਹੁੰਦੇ ਆ, ਪਰ ਇਹ ਮੀਲ ਪੱਥਰ ਸਾਬਤ ਹੋ ਜਾਂਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਹੋਰ ਕੰਪਨੀ ਦਾ ਕਿਸੇ ਦਾ ਵੀ ਇੱਦਾਂ ਹੁੰਦਾ ਜਿਨ੍ਹਾਂ ਦਾ ਡਰਾਈਵਰ ਇੱਦਾਂ ਦੀ ਅਣਗਹਿਲੀ ਜਿਹੜਾ ਕਰਦਾ ਹੋਇਆ ਫੜਿਆ ਜਾਂਦਾ, ਤਾਂ ਤੁਸੀਂ ਹਿਸਾਬ ਲਾ ਲਓ ਵੀ ਪੱਤੜ ਜਿਹੜੇ ਉਹ ਰੁਲ ਜਾਣੇ ਆ। ਸੋ ਜਿੰਨਾ ਕੁਛ ਵੀ ਬਣਾਇਆ ਸਭ ਜਾਣਾ ਆ ਜੀ। ਹਾਂ ਰਾਜਕਰਨ, ਮੇਰੀ ਇੱਕ ਬੜੀ ਪ੍ਰੋਮੀਨੈਂਟ ਆਪਣੀ ਕੰਪਨੀ ਹੈਗੀ ਗੋਰਿਆਂ ਦੀ, ਵੈਲੀ ਦੇ ਵਿੱਚ ਹੈਗੀ ਆ, ਥਰੂ ਆਊਟ US ਹੈਗੀ ਆ ਉਹਨਾਂ ਦੀ, ਮਤਲਬ ਕਿ ਇੰਡਸਟਰੀ ਦੇ ਵਿੱਚ ਹੈ, ਬੜਾ ਨਾਂ ਹੈ ਉਹਨਾਂ ਦਾ। ਉਹਨਾਂ ਦੀ ਕੰਪਲਾਇੰਸ ਜਿਹੜੀ ਡਿਪਾਰਟਮੈਂਟ ਹੈਗੀ ਹੈ, ਜਿਹੜੀ ਉਹਨਾਂ ਦੇ ਨਾਲ ਮੇਰੀ ਮੀਟਿੰਗ ਸੀਗੀ, ਅਤੇ ਉਹਨਾਂ ਦੇ ਵਿੱਚ ਬੈਠ ਕੇ ਪਤਾ ਲੱਗਾ ਕਿ ਉਹਨਾਂ ਨੇ ਇੱਕ ਗੱਲ ਦੱਸੀ। ਉਹ ਕਹਿੰਦੇ ਵੀ ਅਸੀਂ ਇਹ ਅਬਾਊਟ 3 ਸਾਲ ਪਹਿਲਾਂ ਦੀ, 4 ਸਾਲ ਪਹਿਲਾਂ ਦੀ ਗੱਲ ਹੈਗੀ ਆ। ਸੋ ਉਹਨਾਂ ਨਾਲ ਬੈਠ ਕੇ ਜਦੋਂ ਮੀਟਿੰਗ ਹੋਈ ਅਤੇ ਉਹਨਾਂ ਨੇ ਦੱਸਿਆ, ਉਹਨਾਂ ਦੇ ਕੰਪਲਾਇੰਸ ਡਿਪਾਰਟਮੈਂਟ ਨੇ, ਕਿ ਅਸੀਂ ਜਦੋਂ ਜਿਹੜਾ ਡਰਾਈਵਰ ਫੇਸਿੰਗ ਕੈਮਰਾ ਹੈਗਾ ਅਤੇ ਰੋਡ ਫੇਸਿੰਗ ਕੈਮਰਾ ਤਾਂ ਸਾਡੇ ਪਹਿਲਾਂ ਹੀ ਸੀਗਾ, ਪਰ ਡਰਾਈਵਰ ਫੇਸਿੰਗ ਕੈਮਰਾ ਜਿੱਦਣ ਦਾ ਅਸੀਂ ਇੰਸਟਾਲ ਕੀਤਾ ਹੈਗਾ, ਉਦਣ ਦਾ ਸਾਡਾ ਕ੍ਰੈਸ਼ ਰੇਟ ਜਿਹੜਾ 80% ਘੱਟ ਗਿਆ ਹੈਗਾ। ਉਹਦੇ ਨਾਲ ਕੀ ਆ ਕਿ ਜਿਹੜਾ ਡਰਾਈਵਰ ਫੇਸਿੰਗ ਕੈਮਰਾ ਹੈਗਾ, ਉਹ ਇੱਥੋਂ ਤੱਕ ਵੀ ਉਹਨਾਂ ਨੇ ਕੀਤਾ ਹੈਗਾ ਕਿ ਉਹਨਾਂ ਨੇ ਜਿਹੜੀ ਆਪਣੀ ਜਦੋਂ ਹਾਇਰਿੰਗ ਪਾਲਿਸੀ ਦੇ ਵਿੱਚ ਲਿਖਿਆ ਹੈਗਾ ਕਿ ਸਾਡੇ ਡਰਾਈਵਰ ਨੂੰ ਇਹ ਹਦਾਇਤ ਆ, ਲਿਖਤੀ ਆ, ਉਹਦੇ ਸਾਈਨ ਹੁੰਦੇ ਆ ਸਪੈਸ਼ਲ ਪੇਪਰ ਵਰਕ ਦੇ ਉੱਤੇ ਕਿ ਭਾਈ 1 ਟੱਚ 1 ਸਵਾਈਪ ਸੈੱਲਫੋਨ ਪਾਲਿਸੀ ਆ ਸਾਡੀ। ਸੈੱਲਫੋਨ ਤੁਹਾਨੂੰ ਠੀਕ ਆ, ਐਮਰਜੈਂਸੀ ਕਾਲ ਆ ਸਕਦੀ, ਤੁਹਾਨੂੰ ਕੁਛ ਹੋ ਸਕਦਾ, ਪਰ 1 ਟੱਚ 1 ਸਵਾਈਪ ਤੁਸੀਂ ਇੱਕ ਟੱਚ ਕਰ ਸਕਦੇ ਫੋਨ ਨੂੰ, ਜਾਂ ਉਹਨੂੰ ਸਵਾਈਪ ਕਰਕੇ ਆਨਸਰ ਕਰ ਸਕਦੇ ਆ। ਵਾਇਰਲੈਸ ਡਿਵਾਈਸ ਨਾਲ ਤੁਹਾਡੇ ਕੰਨ 'ਤੇ ਲੱਗਾ ਹੋਣਾ ਚਾਹੀਦਾ, ਠੀਕ ਆ। 1 ਟੱਚ 1 ਸਵਾਈਪ ਪਾਲਿਸੀ ਹੈਗੀ ਆ। ਤੁਸੀਂ ਫੋਨ ਨੂੰ ਆਪਣੇ ਹੱਥ ਦੇ ਵਿੱਚ ਫੜਿਆ, ਉਹ ਵੀ ਤੁਹਾਡੀ ਵਾਇਲੇਸ਼ਨ ਹੈਗੀ ਆ ਇੰਟਰਨਲ ਜਿਹੜਾ ਉਹਨਾਂ ਦਾ ਕੰਪਲਾਇੰਸ ਡਿਪਾਰਟਮੈਂਟ ਹੈ ਉਹਦੇ ਵਿੱਚ ਜਿਹੜਾ, ਠੀਕ ਆ। ਸੋ ਉਹ ਕਹਿੰਦੇ ਕਿ ਸਾਡੀ ਜਿਹੜੀ ਕਾਸਟ ਸੀ ਕੈਮਰਿਆਂ ਦੀ, ਉਹ ਤਾਂ ਸਾਡੀ ਕੀ ਰਿਕਵਰ ਹੋਣੀ, ਸਾਡੀ 80% ਸਾਡੀ ਜਿਹੜੀ ਐਕਸੀਡੈਂਟ ਰੇਟ ਸਾਡਾ ਜਿਹੜਾ ਸੀਗਾ 80% ਘੱਟ ਗਿਆ। ਉਹਦੇ ਨਾਲ ਸਾਡਾ ਇੰਸ਼ੋਰੈਂਸ ਰੇਟ ਘਟਿਆ, ਉਹਦੇ ਨਾਲ ਸਾਡਾ FMCSA ਦਾ ਸਕੋਰ ਘਟਿਆ, ਉਹਦੇ ਨਾਲ ਸਾਡਾ ਜਿਹੜਾ ਆ ਸੇਫਰ ਦਾ ਸਕੋਰ, ਸਾਡੇ ਹਰ ਚੀਜ਼ 'ਤੇ ਸਾਡੇ 'ਤੇ ਇੰਨਾ ਵੱਡਾ ਅਸਰ ਪਿਆ ਕਿ ਤੁਸੀਂ, ਉਹ ਕਹਿੰਦਾ ਵੀ ਤੁਸੀਂ ਮਤਲਬ ਯਕੀਨ ਹੀ ਨਹੀਂ ਕਰ ਸਕਦੇ। ਔਰ ਪਲੱਸ ਕਹਿੰਦਾ ਸਾਡੇ ਡਰਾਈਵਰ ਦੀ ਸੇਫਟੀ ਹੋ ਗਈ। ਹੁਣ ਸਾਡੇ ਡਰਾਈਵਰ ਜਿਹੜਾ ਆ ਉਹ ਸੇਫ ਆ, ਉਹ ਸੜਕ 'ਤੇ ਸੇਫ ਆ। ਅਸੀਂ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਸਾਡਾ ਡਰਾਈਵਰ ਜਦੋਂ ਸੜਕ 'ਤੇ ਜਾਂਦਾ, ਇਟਸ ਸੇਫੈਸਟ ਡਰਾਈਵਰ ਇਨ ਦਾ ਇੰਡਸਟਰੀ ਜੀ। ਉਹ ਸੇਫ ਆ, ਅਤੇ ਨਾਲੇ ਆਉਣ ਜਾਣ ਵਾਲੇ ਬਾਕੀ ਜਿਹੜੇ ਰੋਡ ਸ਼ੇਅਰ ਕਰ ਰਹੇ ਆ ਉਹ ਵੀ ਜਿਹੜੇ ਉਹ ਸੇਫ ਹੈਗੇ ਨੇ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408272 5200 4082725200 ਦੇ ਉੱਤੇ ਆਪਣੀ ਜਿਹੜੀ ਗੱਲਬਾਤ ਆ, ਵਿਚਾਰ ਆ, ਉਹ ਸਾਂਝੇ ਕਰ ਸਕਦੇ। ਜੇ ਕੋਈ ਸਵਾਲ ਵੀ ਹੈਗਾ ਟਰੱਕਿੰਗ ਬਾਰੇ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਆ। ਆਪਣੇ ਅਗਲੇ ਜਿਹੜੇ ਅੱਜ ਦੇ ਪਹਿਲੇ ਕਾਲਰ ਨੇ ਜਗੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਟੂਡੀਓ 'ਚ ਬੈਠੇ ਰਮਨ ਭਾਈ ਦੂਸਰਿਆਂ ਨੂੰ। ਅਤੇ ਭਾਜੀ ਆਪਣੀ ਕੱਲ੍ਹ ਰਮਨ ਭਾਈ ਨਾਲ ਗੱਲ ਹੋਈ ਸੀਗੀ, ਮੈਂ ਲੋਡ ਬਾਰੇ ਗੱਲ ਕੀਤੀ ਸੀ। ਮਿਸ਼ੀਗਨ ਨੇ ਇੱਕ ਡਰੋਪ ਟ੍ਰੇਲਰ ਸੀਗਾ, ਅਤੇ ਅੱਜ ਮੈਂ ਉੱਥੇ ਗਿਆ ਸੀ ਸਵੇਰੇ ਜੀ। ਅਤੇ ਪਹਿਲਾਂ ਤਾਂ ਉਹਨਾਂ ਮੇਰੇ ਨਾਲ ਕਾਫੀ ਬਹਿਸ ਕੀਤੀ, ਜਿਹੜੇ ਮੈਨੇਜਰ ਨੇ ਉਹਨਾਂ ਦੇ ਆਫਿਸ ਦੇ ਸਾਰੇ ਆ ਗਏ, ਟਰਾਲਾ ਦੇ ਨਹੀਂ ਸਕਦੇ। ਮੈਂ ਕਿਹਾ ਵੀ ਮੇਰੀ ਪ੍ਰੋਪਰਟੀ ਤੁਸੀਂ ਕਿੱਦਾਂ ਨਹੀਂ ਦੇ ਸਕਦੇ।
ਉਹ ਨਹੀਂ ਮੰਨੇ ਤੇ ਮੈਨੂੰ ਕਹਿੰਦੇ ਕਿ ਤੂੰ ਆਪਣਾ ਟਰਾਲਾ ਲੈ ਕੇ ਤੇ ਲੀਵ ਕਰ ਜਾ। ਤੇ ਮੈਂ ਕਿਹਾ ਕੋਈ ਨਹੀਂ, ਮੈਂ ਪੁਲਿਸ ਨੂੰ ਕਾਲ ਕਰਨਾ। ਮੈਂ ਕਾਲ ਕੀਤੀ, ਉਹਨਾਂ ਨੇ ਵੀ ਪੁਲਿਸ ਨੂੰ ਕਾਲ ਕੀਤੀ ਸੀਗੀ। ਪੁਲਿਸ ਉੱਥੇ ਆਈ ਆ, ਉਹਨਾਂ ਨੇ ਗੱਲਬਾਤ ਪੁੱਛੀ ਮੈਨੂੰ, ਮੈਂ ਉਹਨਾਂ ਨੂੰ ਸਾਰਾ ਦੱਸਿਆ, ਕੰਟਰੈਕਟ ਵੀ ਦਿਖਾਇਆ ਕਿ ਆ 24 ਆਵਰ ਜਿਹੜਾ ਆ ਮਤਲਬ ਇਹਨਾਂ ਦਾ ਕੰਟਰੈਕਟ ਹੈ ਮੇਰੇ ਨਾਲ ਡਰੋਪ ਟ੍ਰੇਲਰ ਦਾ, ਤੇ ਹੁਣ ਇਹ ਮੈਨੂੰ 8 ਦਿਨ ਹੋ ਕੇ ਦਿੰਦੇ ਨਹੀਂ ਪਏ ਟ੍ਰੇਲਰ। ਉਹ ਪੁਲਿਸ ਵਾਲੇ ਨੇ ਗੱਲਬਾਤ ਉਹਨਾਂ ਨੇ ਸੁਣ ਕੇ ਉਹ ਕਹਿੰਦਾ ਵੀ ਠੀਕ ਆ। ਹੁਣ ਉਹ ਕਹਿੰਦੇ ਨੇ ਕਿ ਅਸੀਂ ਪ੍ਰੋਮਿਸ ਕਰਨੇ ਆ ਕਿ ਕੱਲ੍ਹ ਸ਼ਾਮ ਨੂੰ 5 ਵਜੇ ਦੇ ਦਾਂਗੇ, ਹੁਣ ਟਰਾਲਾ ਨਹੀਂ ਦੇ ਸਕਦੇ ਅਸੀਂ। ਹੁਣ ਮੈਂ ਇੰਡੀਆਨਾ ਤੋਂ ਖਾਲੀ ਗਿਆ ਸੀਗਾ, ਉਸ ਦਿਨ ਵੀ ਖਾਲੀ ਆਇਆ। ਹੁਣ ਮੈਂ ਫਿਰ ਵਾਪਸ ਘਰ ਨੂੰ ਖਾਲੀ ਜਾਣਾ ਪੈ ਰਿਹਾ ਕਿਉਂਕਿ ਮੇਰੇ ਘਰੇ ਫੰਕਸ਼ਨ ਆ, ਇਸ ਕਰਕੇ ਮੈਨੂੰ ਵਾਪਸ ਆਉਣਾ ਪਿਆ। ਹੋ ਸਕਦਾ ਮੈਂ ਉੱਥੇ ਠਹਿਰ ਜਾਂਦਾ 24 ਆਵਰ ਅਤੇ ਵਾਪਸੀ ਨਹੀਂ ਮਿਲੀ ਮੈਨੂੰ। ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਅਕਸਰ ਹੀ ਸਾਡੇ ਡਰਾਈਵਰਾਂ ਨੂੰ ਜਿਹੜੀਆਂ ਨੇ ਉਹ ਭਾਅ ਜੀ ਆਉਂਦੀਆਂ ਹੀ ਰਹਿੰਦੀਆਂ। ਪਰ ਆਪਾਂ ਕੀ ਕਰਦੇ ਹਾਂ, ਜਿੱਦਾਂ ਹੁਣੇ ਗੱਲ ਕੀਤੀ ਆਪਣਾ ਵੇਸਰਾ ਪਾਣੀ ਜਿੱਦਾਂ ਐਕਸੀਡੈਂਟ ਦੀ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਵੀ ਆਪਾਂ ਇਸ ਟੋਪਿਕ ਦੇ ਸਾਰੇ ਜਿਹੜੇ ਡਰਾਈਵਰ ਪੰਜਾਬੀ ਨੇ ਆਪਣੇ ਖਾਸ ਕਰਕੇ, ਇਹਨਾਂ ਗੱਲਾਂ ਦਾ ਆਪਾਂ ਬਿਲਕੁਲ ਖਿਆਲ ਨਹੀਂ ਕਰਨਾ। ਛੱਡੋ ਯਾਰ ਕੋਈ ਗੱਲ ਨਹੀਂ, ਸਹਿ ਲਾਂਗੇ ਜੋ ਸਾਨੂੰ ਪੰਜਾਬੀ ਨੂੰ ਆਦਤ ਪਈ ਹੈ ਇਹਨਾਂ ਗੱਲਾਂ ਸਹਿਣ ਦੀ। ਸੋ ਦੂਸਰੀਆਂ ਜਿਹੜੀਆਂ ਕਾਫੀ ਹੋਰ ਜਿਹੜੀਆਂ ਪ੍ਰੋਬਲਮ ਨੇ, ਛਿੱਪਰ ਦੇ ਕੋਲ ਜਾਂਦੇ ਹਾਂ ਅਸੀਂ, ਉੱਥੇ ਬਾਥਰੂਮਾਂ ਦੀ ਬੜੀ ਵੱਡੀ ਪ੍ਰੋਬਲਮ ਆ। ਜੇ ਕਿਤੇ ਬਾਹਰ ਅੰਦਰ ਨਹੀਂ ਮਿਲਦਾ, ਗੈਸ ਸਟੇਸ਼ਨ ਤੋਂ ਆਉਂਦੇ ਬੁੱਕ ਦੀ ਪ੍ਰੋਬਲਮ ਹੋ ਜਾਂਦੀ ਆ। ਸੋ ਹੁਣ ਮੈਨੂੰ ਇਹਦਾ ਹੱਲ ਮੈਂ ਫਿਰ ਲਾਇਰ ਨਾਲ ਕਹਿੰਦੇ ਗੱਲ ਕਰਨੀ ਪਏਗੀ ਇਹਦੇ ਬਾਰੇ। ਹੁਣ ਅੱਗੋਂ ਕੀ ਆਪਾਂ ਪ੍ਰੋਸੈਸ ਕਰਾਂਗੇ ਜੇ ਉਹ ਕੱਲ੍ਹ ਨੂੰ ਵੀ ਮੈਨੂੰ ਟੇਲਰ ਨਹੀਂ ਦਿੰਦੇ ਹੈਗੇ ਜੀ? ਬਿਲਕੁਲ ਜੀ, ਪ੍ਰੋਸੈਸ ਤਾਂ ਦੇਖੋ ਇਹਦਾ ਇਹੋ ਹੀ ਹੈ ਕਿ ਤੁਹਾਡਾ ਇਹ ਪ੍ਰਾਈਵੇਟ ਪ੍ਰਾਪਰਟੀ ਹੈਗੀ ਹੈ, ਤੁਸੀਂ ਆਪਣਾ ਉੱਥੋਂ ਜਿਹੜਾ ਆ ਉਹ, ਕਿਉਂਕਿ ਪੁਲਿਸ ਨੇ ਜੇ ਤੁਹਾਨੂੰ ਕਿਹਾ ਕਿ ਕੱਲ੍ਹ ਸ਼ਾਮ ਨੂੰ 5 ਵਜੇ ਤੱਕ ਉਹ ਤੁਹਾਨੂੰ ਦੇਣਗੇ, ਜੇ ਨਹੀਂ ਦਿੰਦੇ ਤਾਂ ਤੁਸੀਂ ਆਬਵੀਅਸਲੀ ਪੁਲਿਸ ਨੂੰ ਅਗੇਨ ਕਾਲ ਕਰ ਸਕਦੇ ਹੈਗੇ ਆ। ਅਤੇ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰੋਸੈਸ ਹੈਗਾ, ਜੇ ਤੁਹਾਨੂੰ ਕੱਲ੍ਹ ਨੂੰ ਟ੍ਰੇਲਰ ਮਿਲ ਜਾਂਦਾ ਹੈਗਾ ਅਤੇ ਤੁਹਾਡੇ ਜਿਹੜੀ ਪੂਰੀ ਕਾਸਟ ਹੈਗੀ ਹੈ, ਸਾਰਾ ਕੁਛ ਹੈਗਾ, ਤੁਸੀਂ ਜਿਹੜਾ ਤੁਹਾਡਾ ਬ੍ਰੋਕਰ ਹੈਗਾ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੈਗੇ ਬ੍ਰੋਕਰ ਨੂੰ। ਠੀਕ ਹੈ, ਲਾਇਰ ਡੈਫੀਨੇਟਲੀ ਲੋੜ ਪਏਗੀ ਕਿਉਂਕਿ ਇਹ ਜੇ ਤੁਸੀਂ ਸਮਾਲ ਕਲੇਮ ਕੋਰਟ ਦੇ ਵਿੱਚ ਕਰਨਾ ਹੈਗਾ, ਜੇ 5000 ਤੋਂ ਥੱਲੇ ਹੈਗਾ ਅਤੇ ਸਮਾਲ ਕਲੇਮ ਕੋਰਟ ਦੇ ਵਿੱਚ ਫਾਈਲ ਕਰ ਸਕਦੇ ਹੈਗੇ। ਮੋਸਟਲੀ ਬ੍ਰੋਕਰ ਜਿਹੜੇ ਆਈ ਡੋਂਟ ਥਿੰਕ ਸੋ ਕਿ ਉਹ ਉੱਥੇ ਤੱਕ ਪਹੁੰਚਦੇ ਆ, ਉੱਥੇ ਤੱਕ ਜਾਂਦੇ ਆ। ਸੋ ਸਮਾਲ ਕਲੇਮ ਕੋਰਟ ਦਾ ਹੈਗਾ ਆ, ਸੋ ਸੈਟਲਮੈਂਟ ਕਰ ਲੈਂਦੇ ਹੁੰਦੇ ਆ। ਸੋ ਇਹ ਡੈਫੀਨੇਟਲੀ ਜਿਹੜਾ ਆਪਸ਼ਨ ਹੈਗੀ ਆ ਤੁਹਾਡੇ ਕੋਲ ਅਵੇਲੇਬਲ ਹੈਗੀ ਆ। ਬਾਕੀ ਜੇ ਕੱਲ੍ਹ ਨੂੰ ਤੁਹਾਨੂੰ ਟ੍ਰੇਲਰ ਮਿਲ ਜਾਂਦਾ ਹੈਗਾ ਐਂਡ ਟਰਾਈ ਟੂ ਵਰਕ ਇਟ ਆਊਟ ਵਿਦ ਯੂਰ ਬ੍ਰੋਕਰ। ਅਤੇ ਜੇ ਤੁਸੀਂ ਬ੍ਰੋਕਰ ਦੇ ਨਾਲ ਤੁਹਾਡਾ ਨਹੀਂ ਵਰਕਆਊਟ ਹੁੰਦਾ ਅਤੇ ਆਬਵੀਅਸਲੀ ਇਟਸ ਅ ਪਾਰਟ ਆਫ ਦਾ ਬਿਜ਼ਨਸ, ਜਿਹੜਾ ਲਾਸ ਹੈਗਾ ਆ ਉਹ ਝੱਲਣਾ ਪੈਂਦਾ ਹੈਗਾ। ਜੇ ਬਿਗ ਲਾਸ ਹੁੰਦਾ ਆ ਉਹਦੇ 'ਚ ਲਾਇਰ ਦੀ ਆਪਾਂ ਰਿਕਮੈਂਡ ਕਰਦੇ ਹੈਗੇ, ਪਰ ਜੇ ਇੱਦਾਂ ਛੋਟਾ ਲਾਸ ਹੈਗਾ ਜਾਂ ਇੱਦਾਂ ਦਾ ਲਾਸ ਹੈਗਾ, ਡੈਫੀਨੇਟਲੀ ਉਹਦੇ ਵਿੱਚ ਤੁਸੀਂ ਜਿਹੜਾ ਆ ਸਮਾਲ ਕਲੇਮ ਕੋਰਟ ਦੇ ਵਿੱਚ ਉਹਨੂੰ ਕਲੇਮ ਕਰ ਸਕਦੇ ਹੋ। ਜੀ, ਥੈਂਕ ਯੂ ਜੀ। ਅਗਲੇ ਜਿਹੜੇ ਆਪਣੇ ਨਾਲ ਕਾਲਰ ਨੇ ਫਕੀਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਢਿੱਲੋਂ ਸਾਹਿਬ, ਤੁਹਾਨੂੰ ਮੈਂ ਇੱਕ ਵਿਸ਼ੇਸ਼ ਤੌਰ 'ਤੇ ਨਾ ਇੰਸ਼ੋਰੈਂਸ ਨਾਲ ਸੰਬੰਧਿਤ ਸਵਾਲ ਹੈ। ਪਿਛਲੇ ਸਾਲ ਦੇ ਵਿੱਚ 2020 ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਨਾ ਇੰਸ਼ੋਰੈਂਸ ਕਰਾਈ ਸੀ, ਟਰੱਕ ਇੰਸ਼ੋਰੈਂਸ ਆਪਣੀ ਇਹ ਗਲੋਬਲ ਹਾਊਸ ਤੋਂ। ਹਾਂਜੀ। ਉਹ ਸਾਰਿਆਂ ਨੂੰ ਸ਼ਾਇਦ ਤੁਹਾਨੂੰ ਕੁਛ ਬਹੁਤ ਚਰਚਿਤ ਹੋਈ ਗੱਲ ਹੋਣਗੇ। ਉਹਦੇ ਵਿੱਚ ਦੇਖੋ ਉਹ ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਤੱਕ ਚੱਲੀ, 4-5 ਕਿਸ਼ਤਾਂ ਦਿੱਤੀਆਂ। ਉਸ ਤੋਂ ਬਾਅਦ ਉਹ ਤੁਹਾਨੂੰ ਪਤਾ ਉਹ ਬੜਾ ਉਹਦਾ ਕੰਮ ਖਤਮ ਹੋ ਗਿਆ। ਅੱਛਾ, ਹਾਂਜੀ, ਬੈਂਕਰਪਸੀ ਹੋ ਗਈ। ਅਸੀਂ ਉਹ ਜਿਹੜੀ ਇੰਸ਼ੋਰੈਂਸ ਦਿੱਤੀ ਖੜੀ ਖਾਏ, ਜਿਹੜੇ ਆਪਣੇ ਡਾਊਨ ਦਿੱਤੀ ਗਈ, ਨਵਾਂ ਇੰਸ਼ੋਰੈਂਸ ਕਰਾਈ ਮੌਕੇ ਦੇ ਉੱਤੇ। ਪਰ ਹੁਣ ਕੀ ਹੋ ਗਿਆ ਕਿ ਉਸ ਤੋਂ ਬਾਅਦ ਆਹ ਕੁਛ ਦਿਨਾਂ ਦੇ ਵਿੱਚ ਹੀ ਸਾਨੂੰ ਬੈਂਕ ਦੇ ਵੱਲੋਂ ਸਮਨ ਆ ਗਏ ਕਿ ਤੁਸੀਂ $30,000 ਦੇਣਾ ਹੈ। ਇਹ ਸਾਨੂੰ ਦੇਣਾ ਹੈ ਕਿਉਂਕਿ ਤੁਹਾਡੀ ਡੀਲ ਸਾਡੇ ਨਾਲ ਹੋਈ। ਕਿਉਂ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਉੱਧਰੋਂ ਲੈ ਕੇ ਬੈਂਕ, ਤੁਸੀਂ ਇੰਸ਼ੋਰੈਂਸ ਬਾਰੇ ਜਾਣਦੇ ਹੀ ਹੋ ਕਿ ਬੈਂਕ ਤੋਂ ਲੈ ਕੇ ਦਿੰਦੇ ਆ। ਹੁਣ ਦੇਖੋ ਇਹ ਚੀਜ਼ ਦੀ ਸਾਨੂੰ ਪੈ ਰਹੀ ਹੈ, ਇਹ ਤਾਂ ਕਿਰਤ ਤੇ ਡਾਕਾ ਬੜਾ ਤਗੜਾ। ਦੇਖੋ ਜੀ, ਇੱਕ ਟਰੱਕ ਸਧਾਰਨ ਲੀਗਲ ਚੱਲਣ ਵਾਲਾ ਬੰਦਾ, ਇੱਕ 55-60 ਸਾਲ ਦਾ ਬੰਦਾ, ਵੀ ਉਹ ਕਿੱਥੋਂ ਅਫੋਰਡ ਕਰੂਗਾ? ਦੱਸੋ, ਇਹ ਬੜਾ ਦੁਖਾਂਤ ਜਿਹਾ ਪੈਦਾ ਹੋ ਗਿਆ। ਡੈਫੀਨੇਟਲੀ ਮੈਨੂੰ ਤੁਹਾਡਾ ਮੈਸੇਜ ਵੀ ਆਇਆ, ਮੈਂ ਸੁਣ ਲਿਆ ਸੀ। ਮੈਂ ਟਰਾਈ ਕੀਤੀ ਸੀ ਕੋਈ ਰੀਚ ਆਊਟ ਕਰਨ ਦੀ ਤੁਹਾਨੂੰ ਵਾਪਸ, ਪਰ ਫੋਨ ਚੁੱਕਿਆ ਨਹੀਂ। ਐਨੀਵੇ, ਚਲੋ ਤੁਸੀਂ ਚੰਗਾ ਕੀਤਾ ਅੱਜ ਇੱਥੇ ਕਾਲ ਕਰ ਲਈਏ, ਇਹ ਗੱਲ ਹੋਣੀ ਚਾਹੀਦੀ ਆ। ਬਿਲਕੁਲ ਸਾਰਿਆਂ ਨੂੰ ਜਿਹੜਾ ਇਹਦਾ ਪਤਾ ਹੈਗਾ ਗਲੋਬਲ ਹਾਕ ਦੇ ਬਾਰੇ ਦੇ ਵਿੱਚ ਕੀ ਸੀਗਾ। ਪਹਿਲੀ ਗੱਲ ਹੈ ਕਿ ਜਦੋਂ ਮੈਂ ਸਾਰਿਆਂ ਨੂੰ ਇੱਕ ਗੱਲ ਇਹ ਖੋਲ੍ਹ ਕੇ ਕਹਿਣੀ ਚਾਹੂੰਗਾ ਕਿ ਜਦੋਂ ਤੁਸੀਂ ਗਲੋਬਲ ਹਾਕ ਕਰਕੇ ਕੰਪਨੀ ਦੇ ਕੋਲ ਜਾਂਦੇ ਆ ਤਾਂ ਉਹਦਾ ਮਤਲਬ ਪ੍ਰੀਟੀ ਮੱਚ ਪਤਾ ਹੋਣਾ ਚਾਹੀਦਾ ਕਿ ਇੱਕ ਉਹ ਕੰਪਨੀ ਜਿਹੜੀ ਕਿ ਕਿਸੇ ਨੂੰ ਵੀ ਇੰਸ਼ੋਰੈਂਸ ਦੇ ਦੇਵੇ, ਮਤਲਬ ਕਿ ਰਿਗਾਰਡਲੈਸ ਉਹਦੀ ਕੋਈ ਉਹਨਾਂ ਨੇ ਕੋਈ ਉਹਦੀ ਨਾਪ ਤੋਲ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ, ਉਹਨੂੰ ਰਿਗਾਰਡਲੈਸ ਹਰ ਚੀਜ਼ ਤੋਂ ਤੁਹਾਨੂੰ ਇੰਸ਼ੋਰੈਂਸ ਮਿਲ ਜਾਵੇ। ਅਤੇ ਤੁਹਾਨੂੰ ਉੱਥੇ ਇੱਕ ਗੱਲ ਤੋਂ ਕਨਫਰਮ ਹੋਣਾ ਚਾਹੀਦਾ ਵੀ ਜੇ ਗਿਰਿਆ ਹੋਇਆ ਸਮਾਨ ਤੁਸੀਂ ਲਓਗੇ ਤਾਂ ਉਹਦੇ ਵਿੱਚ ਗਿਰੀ ਹੋਈ ਸਰਵਿਸ ਹੀ ਐਕਸਪੈਕਟ ਕਰੋਗੇ। ਠੀਕ ਹੈ, ਕਰੋ ਉਹਦੇ 'ਚ। ਦੂਸਰੀ ਗੱਲ ਭਾਜੀ ਜਿਹੜੀ ਆ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਹਾਂ ਡੈਫੀਨੇਟਲੀ ਉਹ ਜਦੋਂ ਕੰਪਨੀ ਬੈਂਕਰਪਟ ਹੋਈ ਆ, ਉਹ ਜਿਹੜੇ ਪੈਸੇ ਤੁਹਾਡੇ ਇੰਸ਼ੋਰੈਂਸ ਦੇ ਸੀ ਉਹ ਆਲਰੇਡੀ ਕੰਪਨੀ ਨੇ ਲੈ ਲਏ ਸੀਗੇ
ਫਾਈਨੈਂਸ ਕੰਪਨੀ ਕੋਲੋਂ। ਸੋ ਫਾਈਨੈਂਸ ਕੰਪਨੀ ਨਾਲ ਜਦੋਂ ਅਸੀਂ ਕੰਟਰੈਕਟ ਕਰਦੇ ਹਾਂ, ਸਾਡਾ ਜਿਹੜਾ ਮਨੀ ਦਾ ਹੈਗਾ ਉਹ ਫਾਈਨੈਂਸ ਕੰਪਨੀ ਨਾਲ ਡਾਇਰੈਕਟਲੀ ਸਾਡਾ ਕੰਟਰੈਕਟ ਹੁੰਦਾ ਹੈ। ਫਾਈਨੈਂਸ ਕੰਪਨੀ ਸਾਡੀ ਜਿਹੜੀ ਟੋਟਲ ਮਨੀ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਨੂੰ ਪੇ ਕਰ ਦਿੰਦੀ ਹੈ। ਸੋ ਇੰਸ਼ੋਰੈਂਸ ਕੰਪਨੀ ਫਾਰਗ ਹੋ ਗਈ, ਪਾਸੇ ਹੋ ਗਈ। ਹੁਣ ਸਾਡਾ ਜਿਹੜਾ ਡੀਲਿੰਗ ਆ ਉਹ ਫਾਈਨੈਂਸ ਕੰਪਨੀ ਨਾਲ ਚਲਾ ਗਿਆ, ਠੀਕ ਹੈ ਨਾ। ਹੁਣ ਫਾਈਨੈਂਸ ਕੰਪਨੀ ਦੇ ਲਈ ਜੇ ਉਹ ਕੰਪਨੀ ਜਿਹਨੇ ਤੁਹਾਡੇ ਪੈਸੇ ਲਏ, ਜਿਹਨੇ ਤੁਹਾਡੀ ਇੰਸ਼ੋਰੈਂਸ ਲਈ ਸਾਰਾ ਕੁਛ ਕੀਤਾ, ਜੇ ਉਹ ਕੰਪਨੀ ਡੁੱਬ ਜਾਂਦੀ ਆ ਤੇ ਉਹਦਾ ਫਾਈਨੈਂਸ ਕੰਪਨੀ ਦੇ ਨਾਲ ਬੇਸਿਕਲੀ ਕੋਈ ਲੇਖਾ ਦੇਖਾ ਨਹੀਂ ਹੈਗਾ। ਫਾਈਨੈਂਸ ਕੰਪਨੀ ਨਾਲ ਤੁਸੀਂ ਜਿਹੜਾ ਕੰਟਰੈਕਟ ਕੀਤਾ ਹੈਗਾ ਉਹ ਕਲੀਅਰਲੀ ਕੀਤਾ ਹੈਗਾ ਕਿ ਤੁਸੀਂ ਮੇਰੇ ਪੈਸੇ ਦੇ ਦਿਓ, ਮੈਂ ਤੁਹਾਨੂੰ ਇਹ ਪੈਸੇ ਦੇਵਾਂਗਾ, ਠੀਕ ਹੈ ਜੀ। ਹੁਣ ਆ ਗਈ ਗੱਲ ਕਵਰੇਜ ਦੀ। ਫਿਰ ਅਗੇਨ ਜਿਹੜੀ ਮੈਂ ਪਹਿਲਾਂ ਕਹੀ ਆ ਕਿ ਜਦੋਂ ਆਪਾਂ ਇੱਦਾਂ ਦੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ B ਗ੍ਰੇਡ, C ਗ੍ਰੇਡ, D ਗ੍ਰੇਡ ਕੰਪਨੀਆਂ ਦੇ ਨਾਲ ਜਾ ਕੇ ਇੰਸ਼ੋਰੈਂਸ ਕਰਵਾਉਣੀ ਆ, ਕਿਉਂਕਿ ਇਹ ਇੰਸ਼ੋਰੈਂਸ ਕੰਪਨੀਆਂ ਕੋਲ ਅਸੀਂ ਕਿੱਦਾਂ ਜਾਂਦੇ ਹਾਂ, ਕਿਉਂ ਜਾਂਦੇ ਹਾਂ? ਅਸੀਂ ਇਸ ਕਰਕੇ ਜਾਂਦੇ ਹਾਂ ਕਿ ਜਾਂ ਤਾਂ ਸਾਡੀ ਇੰਸ਼ੋਰੈਂਸ ਕੋਈ ਹੋਰ ਕੰਪਨੀ ਜਿਹੜੀ ਵਧੀਆ ਕੰਪਨੀ ਹੈਗੀ ਉਹ ਸਾਡੀ ਇੰਸ਼ੋਰੈਂਸ ਨਹੀਂ ਕਰ ਰਹੀ, ਠੀਕ ਆ ਜੀ, ਜਾਂ ਫਿਰ ਅਸੀਂ ਜਾਂਦੇ ਹਾਂ ਚੀਪ ਰੇਟ ਵਾਸਤੇ, ਠੀਕ ਆ। ਸੋ ਮਹਿੰਗਾ ਰੋਏ ਇੱਕ ਵਾਰ, ਸਸਤਾ ਰੋਏ ਵਾਰ-ਵਾਰ, ਉਹ ਵਾਲਾ ਸਿਸਟਮ ਹੈਗਾ, ਉਹ ਚੀਜ਼ ਹੈਗੀ ਆ। ਇਹ ਠੀਕ ਆ ਸੁਣਨ ਵਾਸਤੇ, ਮੈਂ ਡੈਫੀਨੇਟਲੀ ਤੁਹਾਡੇ ਕੋਲੋਂ ਮਾਫ਼ੀ ਚਾਹੂੰਗਾ ਕਿ ਸੁਣਨ ਵਾਸਤੇ ਗੱਲ ਬੁਰੀ ਲੱਗਦੀ ਹੈ, ਮਾੜੀ ਲੱਗਦੀ ਆ, ਪਰ ਇਹ ਸੱਚਾਈ ਆ, ਠੀਕ ਹੈ ਨਾ। ਇਹ ਸੱਚਾਈ ਆ ਔਰ ਇਸ ਚੀਜ਼ ਨੂੰ ਅਸੀਂ ਸਾਰੇ ਜਿਹੜੇ ਮੰਨਣਾ ਔਰ ਸਮਝਣਾ ਪੈਣਾ। ਇਹ ਕਾਨੂੰਨ ਆ ਇਸ ਕੰਟਰੀ ਦਾ ਕਿ ਜਿੱਥੇ ਤੁਸੀਂ ਵਾਅਦਾ ਕੀਤਾ ਹੈਗਾ, ਤੁਸੀਂ ਕੰਟਰੈਕਟ ਕੀਤਾ ਹੈਗਾ, ਐਂਡ ਮੈਂ ਸਮਝ ਗਿਆ ਤੁਹਾਡੀ ਗੱਲ ਕਿ ਇੰਸ਼ੋਰੈਂਸ ਤੁਹਾਡੀ ਖਤਮ ਹੋ ਚੁੱਕੀ ਹੈ, ਉੱਧਰ ਕਵਰੇਜ ਹੈ ਨਹੀਂ ਕਿ ਕੰਪਨੀ ਚਲੀ ਗਈ ਆ ਪਰ ਤੁਹਾਨੂੰ ਪੇਮੈਂਟ ਦੇਣੀ ਪੈ ਰਹੀ ਆ। ਇਹ ਇੱਕ ਇਸ ਕੰਟਰੀ ਦਾ ਇੱਕ ਕਹਿ ਲਓ ਜੀ, ਜਿਹੜਾ ਜਦੋਂ ਤੁਸੀਂ ਕੰਟਰੈਕਟ ਲਿਖਦੇ ਆ, ਇਹ ਕੰਟਰੈਕਟ ਦੇ ਬੈਨੀਫਿਟ ਵੀ ਆ ਅਤੇ ਨੁਕਸਾਨ ਵੀ ਆ ਜੀ। ਜੇ ਤੁਸੀਂ ਆਪੋਜ਼ਿਟ ਥਾਂ ਦੇ ਹੁੰਦੇ ਉਸ ਕੰਪਨੀ ਵਾਲੇ ਪਾਸੋਂ ਹੁੰਦਾ ਤਾਂ ਫਿਰ ਆਪਾਂ ਕਹਿਣਾ ਸੀਗਾ ਵੀ ਨਹੀਂ, ਇਹ ਦੇਖੋ ਕੰਟਰੈਕਟ ਹੈਗਾ ਅਤੇ ਸਾਨੂੰ ਤਾਂ ਪੈਸੇ ਜਿਹੜੇ ਉਹ ਮਿਲਣੇ ਚਾਹੀਦੇ, ਕਿਉਂਕਿ ਅਸੀਂ ਦੂਜੇ ਉਹ ਕਰ ਦਿੱਤੇ, ਤੁਹਾਨੂੰ ਫਾਈਨੈਂਸ ਕਰਤਾ। ਹੁਣ ਇੱਧਰਲੇ ਪਾਸੇ ਆ ਅਤੇ ਆਪਾਂ ਨੂੰ ਇੱਦਾਂ ਲੱਗਦਾ ਆ। ਬਹੁਤ ਵਾਰੀ ਇੱਦਾਂ ਦਾ ਹੁੰਦਾ ਆ, ਡੀਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੁੰਦੀ ਆ, ਫਿਰ ਵੀ ਤੁਸੀਂ ਦੇਖੋ ਵੀ ਕੋਈ, ਪਰ ਨਹੀਂ ਰਾਜਕਰਨ ਇਹਦੇ ਵਿੱਚ ਹੋ ਨਹੀਂ ਸਕਦੀ, ਕਿਉਂਕਿ ਜਿਹੜੀ ਕੰਪਨੀ ਇੰਸ਼ੋਰਡ ਕਰ ਰਹੀ ਆ ਉਹ ਹੈ ਹੀ ਨਹੀਂ, ਉਹ ਖਤਮ ਹੋ ਚੁੱਕੀ ਆ, ਬੈਂਕਰਪਟ ਹੋ ਚੁੱਕੀ ਆ। ਆਬਵੀਅਸਲੀ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਔਰ ਆਪਾਂ ਸਾਰੇ ਜਾਣੇ ਜਿੱਦਾਂ ਕਿ ਇੱਥੇ ਪਤਾ ਹੀ ਆ ਸਾਰਿਆਂ ਨੂੰ, ਜਿੰਨੇ ਸੁਣਨ ਵਾਲੇ ਆ ਜਾਣਦੇ ਆ ਕਿ ਇਹ ਕੰਪਨੀ ਜਿਹੜੀ ਆ ਇਹ ਇੰਸ਼ੋਰੈਂਸ ਮਤਲਬ ਕਿ ਜਿੰਨੀਆਂ ਕੁ ਕਹਾਣੀਆਂ ਆਪਾਂ ਸੁਣੀਆਂ ਹੈਗੀਆਂ ਇਸ ਕੰਪਨੀ ਦੇ ਬਾਰੇ, ਜਿੰਨੀਆਂ ਕੁ ਗੱਲ ਕਰੀਏ ਓਨੀਆਂ ਹੀ ਥੋੜ੍ਹੀਆਂ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਕਿ ਬਹੁਤ ਜ਼ਿਆਦਾ ਬ੍ਰੋਕਰ ਐਸੇ ਸੀਗੇ ਜਿਹੜੀ ਕਿ ਇਸ ਕੰਪਨੀ ਦੀ ਇੰਸ਼ੋਰਡ ਕੰਪਨੀ ਨੂੰ ਲੋਡ ਹੀ ਨਹੀਂ ਸੀ ਦਿੰਦੇ। ਦੇ ਵਿਲ ਨੈਵਰ ਗਿਵ ਲੋਡ, ਠੀਕ ਆ। ਅੱਜ ਦੀ ਤਰੀਕ 'ਚ ਵੀ ਬਹੁਤ ਕੰਪਨੀਆਂ ਐਸੀਆਂ ਹੈਗੀਆਂ, B ਗ੍ਰੇਡ, C ਗ੍ਰੇਡ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਕੋਲ ਤੁਸੀਂ ਇੰਸ਼ੋਰੈਂਸ ਕਰਵਾ ਲਓ, ਤੁਹਾਡੀ ਕੰਪਨੀ ਨੂੰ ਬਾਹਰੋਂ ਵੱਡੀਆਂ ਕੰਪਨੀਆਂ, ਚੰਗੀਆਂ ਸਿਆਣੀਆਂ ਕੰਪਨੀਆਂ ਤੁਹਾਨੂੰ ਲੋਡ ਹੀ ਨਹੀਂ ਦਿੰਦੀਆਂ। ਉਹਨਾਂ ਨੂੰ ਪਤਾ ਵੀ ਇਹਨਾਂ ਦੀ ਕਵਰੇਜ ਕਰਨੀ ਨਹੀਂ ਹੈਗੀ। ਰੇਟਿੰਗ ਪਤਾ ਹੈ ਉਹਨਾਂ ਨੂੰ ਕੰਪਨੀਆਂ ਦੀ ਨਾ। ਨਹੀਂ ਰਾਜਕਿਰਨ, ਇੱਥੇ ਤਾਂ ਰੇਟਿੰਗ ਛੱਡੋ, ਇੱਥੋਂ ਤੱਕ ਵੀ ਹੈਗਾ ਕਿ ਇਹੋ ਜਿਹੀਆਂ ਕੰਪਨੀਆਂ ਤੁਹਾਡੇ ਕੋਲੋਂ ਪੇਮੈਂਟ ਲਈ ਜਾਂਦੀਆਂ ਲੇਕਿਨ ਅੱਗੇ ਨਹੀਂ ਦਿੰਦੀਆਂ। ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਡਿਨਾਈ ਕਰਨਾ ਕਲੇਮ। ਹਾਂ, ਇਹ ਨੋਰਮਲ ਗੱਲ ਆ ਰਾਜਕਿਰਨ, ਇਹ ਨੋਰਮਲ ਚੀਜ਼ਾਂ ਆ। ਇਹ ਚੀਜ਼ਾਂ ਜਦੋਂ ਤੁਸੀਂ C ਗ੍ਰੇਡ ਕੰਪਨੀ ਕੋਲ ਦੇਖੋ ਨਾ, ਮੇਰੀ ਗੱਲ ਸੁਣੋ, ਜਦੋਂ ਤੁਸੀਂ C ਗ੍ਰੇਡ ਕੰਪਨੀ ਕੋਲ ਗਏ, ਜਿਹਨੇ ਮੰਨ ਲਾ ਹੁਣ ਇਸ ਵੇਲੇ 25,000 30,000 ਟਰੱਕ ਦੀ ਇੰਸ਼ੋਰੈਂਸ ਦਾ ਰੇਟ ਚੱਲ ਰਿਹਾ ਹੈਗਾ, ਠੀਕ ਆ। ਜੇ ਤੁਹਾਨੂੰ 15,000 'ਚ ਇੰਸ਼ੋਰੈਂਸ ਦੇ ਦਿੱਤੀ ਤਾਂ ਇਹਨਾਂ ਦੀ ਗੱਲ ਸਮਝੋ ਨਾ ਵੀ ਮੈਨੂੰ 50% ਆਫ ਕਿਉਂ ਦਿੱਤੀ ਆ। ਨਹੀਂ ਮਿਲਣੀ ਕਿਤੇ ਬਈ ਜਦੋਂ ਕਲੇਮ ਪੈਣਾ ਆਪਾਂ ਕਲੇਮ ਦੇਣਾ ਨਹੀਂ, ਗੱਲ ਮੁੱਕੀ, ਫੇਰ ਕੀ ਹੋ ਗਿਆ? ਤੈਨੂੰ ਇੱਕ ਕਵਰੇਜ ਦੇਤੀ, ਤੇਰੀ ਕੰਪਨੀ ਚੱਲਦੀ ਕਰਤੀ। ਅੱਜ ਦੀ ਤਰੀਕ 'ਚ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੀ ਕੰਪਨੀ ਚੱਲਦੀਆਂ ਕਰ ਦਿੰਦੀਆਂ, ਪਰ ਲੇਕਿਨ ਕਲੇਮ ਵੇਲੇ ਉਹਨਾਂ ਦੇ ਕੋਲ ਬਿਲਕੁਲ ਆਸ ਨਾ ਰੱਖੋ। ਬਿਲਕੁਲ ਜੀ। ਅਗਲੇ ਕਾਲਰ ਜੋਧ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਕੀ ਹੈ ਨਾ ਕਿ 3 ਵੀਕ ਪਹਿਲਾਂ ਮੇਰਾ ਇੱਕ ਫਰੈਂਡ ਸੀਗਾ, ਪੋਰਟਰਵੇਲ ਲੋਡ ਚੱਕਣ ਗਿਆ ਜੀ, ਤੇ ਉੱਥੇ ਇੱਕ ਕੰਗ ਕੰਪਨੀ ਦਾ ਰੈੱਡ ਕਲਰ ਦਾ ਵੋਲਵੋ ਟਰੱਕ ਸੀ, ਛੋਟੀ ਉਮਰ ਦਾ ਮੁੰਡਾ ਸੀ ਤੇ ਉੱਥੇ ਮਿੰਟਾਂ ਕਰਦਾ ਫਿਰਦਾ ਸੀ। ਉਹਦਾ ਰੀਵਰ ਖਰਾਬ ਹੋ ਗਿਆ, ਅੱਛਾ ਜੀ। ਮਤਲਬ ਸਟਾਰਟ ਨਹੀਂ ਸੀ ਹੋ ਰਿਹਾ, ਤੇ ਉਹਨੇ ਜੰਪਰ ਮੰਗਿਆ। ਉਹ ਬੰਦੇ ਦੀ ਅਪਾਇੰਟਮੈਂਟ ਲੇਟ ਹੋ ਰਹੀ ਸੀ ਉਹਦੀਆਂ ਮਿੰਟਾਂ ਕਰਕੇ। ਉਹ ਕਹਿੰਦਾ ਜੰਪਰ ਮੇਰੇ ਕੋਲ ਹੈਗਾ, ਮੈਨੂੰ ਚੈਕਿੰਗ ਕਰਾ ਲੈਣ ਦਿਓ, ਪਰ ਉਹਨੇ ਨਹੀਂ ਮੰਨੀ। ਪਰ ਉਹ ਕਹਿੰਦਾ ਚੱਲ ਦੇ ਦਿਓ। ਚਲੋ ਜੀ, ਉਹਦੀ ਲੇਟ ਹੋ ਗਈ ਅਪਾਇੰਟਮੈਂਟ ਵੀ, ਉਹ ਸਾਰੀ ਉੱਥੇ ਸਮਝਦਾ ਰਿਹਾ। ਉਹ ਮੁੜ ਕੇ ਸਟਾਰਟ ਕਰਕੇ ਟਰੱਕ ਤੇ ਜੰਪਰ ਲੈ ਕੇ ਤੋਂ ਭੱਜਦਾ ਬਣਿਆ। ਅੱਛਾ, ਇਹ ਤਾਂ ਹੈਗੀ ਇੱਕ ਕੰਪਲੇਨ ਆਪਣੇ, ਆਪਾਂ ਕਹਿੰਦੇ ਵੀ ਲੋਕਾਂ ਦੀ ਮਦਦ ਕਰੀਏ, ਲੇਕਿਨ ਮਦਦ ਕਿਵੇਂ ਕਰੀਏ, ਹੈ ਨਾ। ਦੂਜਾ ਸਵਾਲ ਮੇਰਾ ਹੈਗਾ ਲੌਗ ਬੁੱਕ ਨੂੰ ਲੈ ਕੇ। ਮੇਰੇ ਕੋਲ ਇੱਕ ਜਿਹੜੀ ਲੌਗ ਬੁੱਕ ਹੈਗੀ ਉਹ ਬਹੁਤ ਵਧੀਆ, ਮੈਂ ਇਹ ਨਹੀਂ ਕਹਿੰਦਾ ਖਰਾਬ ਹੈ, ਲੇਕਿਨ ਇੱਕ ਮੈਨੂੰ ਲੌਗ ਬੁੱਕ ਦਾ ਮੈਂ ਨਾਂ ਨਹੀਂ ਲਊਂਗਾ, ਪਤਾ ਲੱਗਿਆ ਵੀ ਉਹਦੇ 'ਚ ਕੀ ਹੈ ਨਾ ਕਿ ਜਦੋਂ ਤੁਸੀਂ 2 ਘੰਟੇ ਤੋਂ ਜ਼ਿਆਦਾ ਖੜ੍ਹ ਜਾਂਦੇ ਆ, ਉਹਦੇ 'ਚ ਤੁਹਾਨੂੰ ਡਰਾਈਵਿੰਗ ਦੀ ਜਾਂ ਸ਼ਿਫਟ ਦਾ ਟਾਈਮ ਮਿਲ ਜਾਂਦਾ। ਤੁਹਾਡੇ ਕੋਲ ਸਾਈਕਲ ਤਾਂ ਹੈਗਾ, ਹਾਂਜੀ, ਤੇ ਉਹ ਮਿਲ ਜਾਂਦੇ। ਉਹ ਮੈਂ ਲਾਸਟ ਵੀਕ ਤੁਹਾਡਾ ਸੁਣਿਆ ਸੀਗਾ ਵੀ ਉਹ ਲੀਗਲ ਨਹੀਂ ਗਾ, ਤੇ ਇਸ ਕਰਕੇ ਮੈਂ ਪੋਸਟਪੋਨ ਕਰਤਾ ਵੀ ਉਹ ਲੀਗਲ ਹੈ ਕਿ ਨਹੀਂ ਹੈ ਜਿਹੜੇ ਆਉਂਦੇ 2 ਘੰਟੇ 3 ਘੰਟੇ ਸਾਨੂੰ।
ਨਹੀਂ ਜੀ, ਇੱਦਾਂ ਨਹੀਂ ਆਉਂਦੇ ਹੈਗੇ, ਇੱਦਾਂ ਦਾ ਕੋਈ ਰੂਲ ਨਹੀਂ ਹੈਗਾ। ਜੇ ਕਿਸੇ ਲੌਗ ਬੁੱਕ ਦੇ ਵਿੱਚ ਇੱਦਾਂ ਹੁੰਦਾ ਹੈਗਾ ਤਾਂ ਉਹ ਗਲਤ ਹੈਗਾ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਇਸ ਗੱਲ ਨੂੰ ਕਿ ਜਿਹੜਾ ਲਾਅ ਹੈਗਾ, ਜਿਹੜੀ ਲੌਗ ਬੁੱਕ ਹੈਗੀ ਆ, ਜੇ ਉਹ ਉੱਤੇ ਥੱਲੇ ਕਰ ਰਹੀ ਆ, ਤੁਹਾਨੂੰ ਕੁਝ ਪ੍ਰੋਵਾਈਡ ਕਰ ਰਹੀ ਹੈਗੀ ਆ, ਤੇ ਉਹ ਗਲਤ ਹੈਗਾ। ਲਾਅ ਦੇ ਹਿਸਾਬ ਨਾਲ ਚੱਲੋ, ਲਾਅ ਜਿਹੜਾ ਹੈਗਾ ਉਹ ਲਾਅ ਹੈਗਾ। ਇੱਦਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਕਿ ਤੁਸੀਂ 2 ਘੰਟੇ ਉੱਤੇ ਕੱਢ ਜਾਓ ਤੁਹਾਨੂੰ 2 ਘੰਟੇ ਐਕਸਟੈਂਡ ਹੋ ਜਾਊਗੀ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾ ਹੀ ਇੱਦਾਂ ਦਾ ਕੋਈ ਲਾਅ ਹੈਗਾ। ਜੇ ਕਿਸੇ ਲੌਗ ਬੁੱਕ 'ਚ ਹੈਗਾ ਤਾਂ ਫਲॉ ਹੈਗਾ ਉਹਨਾਂ ਦੀ ਲੌਗ ਬੁੱਕ ਦਾ। ਉਹ ਜਿਹੜਾ ਫਲॉ ਹੈਗਾ ਆ ਉਹ ਡੈਫੀਨੇਟਲੀ ਉਹਨਾਂ ਦੀ ਕੰਪਨੀ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈਗੀ ਆ। ਔਰ ਇੱਕ ਹੋਰ ਵੀ ਆ ਕਿ ਜੇ ਤੁਹਾਡੀ ਕੋਈ ਕੰਪਨੀ ਹੈਗੀ ਆ ਜਿਹੜੀ ਤੁਹਾਨੂੰ ਲਾਅ ਤੋਂ ਉਲਟ ਜਾ ਰਹੀ ਹੈਗੀ ਆ ਜਾਂ ਤੁਹਾਨੂੰ ਕਰਨ ਦੇ ਰਹੀ ਹੈਗੀ ਆ, ਵੈਸੇ ਤਾਂ ਰਾਜਗੁਰੂ ਨੇ ਇਸ ਅਪੀਲ ਦਾ ਕੋਈ ਬੈਨੀਫਿਟ ਨਹੀਂ ਹੋਣਾ ਮੈਨੂੰ ਪਤਾ, ਪਰ ਫਿਰ ਵੀ ਮੈਂ ਕਹੂੰਗਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ELD ਕੰਪਨੀ ਹੈਗੀ ਆ ਉਹ ਗਲਤ ਕੰਮ ਕਰ ਰਹੀ ਹੈਗੀ ਆ, ਜਿਹੜੀ ਸਾਡਾ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ ਉਹਦੇ 'ਤੇ ਜਾ ਕੇ ਤੁਸੀਂ ELD ਕੰਪਨੀ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਦਰਜ ਕਰ ਸਕਦੇ ਹੈਗੇ ਜੇ ਕੋਈ ਵੀ ਕੰਪਨੀ ਜਿਹੜਾ ਐਸਾ ਕੰਮ ਕਰ ਰਹੀ ਹੈਗੀ ਆ। ਮੈਨੂੰ ਪਤਾ ਹੈ ਕਿ ਕੋਈ ਰਾਜਗੁਰੂ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਆਪਾਂ ਗਲਤ ਕੰਮ ਨੂੰ ਪਹਿਲਾਂ ਆਪ ਤਿਆਰ ਹੁੰਦੇ ਹਾਂ, ਸੋ ਇਸ ਕਰਕੇ ਕੰਪਨੀਆਂ ਵੀ ਤਿਆਰ ਹੋ ਜਾਂਦੀਆਂ ਜੀ। ਓਂਕਾਰ ਸਿੰਘ ਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਮੈਂ ਕੰਪਨੀ ਦਾ ਨਾਂ ਤਾਂ ਨਹੀਂ ਚਲੋ ਲੈਣਾ ਯਾਰ, ਤੇ ਬੇਕਰਸਫੀਲਡ 2 ਵੀਕ ਦੀ ਗੱਲ ਆ ਜੀ। ਆਪਣਾ ਬੇਕਰਸਫੀਲਡ ਫਲਾਈਂਗ ਤੋਂ 99 ਨਾਰਥ ਤੋਂ ਜਾ ਰਿਹਾ ਸੀਗਾ ਜੀ ਮੈਂ, ਤੇ ਮਗਰੋਂ ਇੱਕ ਟਰੱਕ ਆਇਆ ਜੀ ਆਪਣਾ ਮੁੰਡਾ ਸੀਗਾ ਜੀ, ਨਵਾਂ ਬ੍ਰੈਂਡ ਨਿਊ ਪੀਟਰ ਬੈਲਟ। ਉਹਨੇ ਮੈਨੂੰ ਕ੍ਰੋਸ ਕੀਤਾ ਜੀ, ਮੈਂ 59 'ਤੇ ਸੀਗਾ, ਉਹਨੇ ਮੈਨੂੰ 62 'ਤੇ ਕ੍ਰੋਸ ਕੀਤਾ ਹੋਣਾ ਜੀ, ਤੇ ਉਹਨੇ ਸਟੀਅਰਿੰਗ ਵੀਲ ਦੇ ਉੱਤੇ ਲੱਤ ਰੱਖੀ ਹੋਈ ਜੀ। ਅੱਛਾ ਜੀ। ਆਪਣੀਆਂ ਜਿਹੜੀਆਂ ਉਹਨੇ ਬਾਹਾਂ ਸੀਗੀਆਂ ਜੀ ਭਾਜੀ, ਚਲੋ ਮੈਂ ਤਾਂ ਕਹਿਣਾ ਚਾਹੁੰਦਾ ਵੀ ਸ਼ਾਇਦ ਉਹ ਸੁਣਦਾ ਵੀ ਥੋੜ੍ਹੀ ਉਹਨੂੰ ਸ਼ਰਮ ਵੀ ਆਵੇ। ਉਹਨੇ ਆਪਣੀਆਂ ਬਾਹਾਂ ਸੀਟ ਦੇ ਪਿੱਛੇ ਸਿਰ ਦੇ ਮਗਰ ਰੱਖੀਆਂ ਹੋਈਆਂ ਜਿੱਦਾਂ ਵੀ ਘਰੇ ਸੋਫੇ 'ਤੇ ਲੰਮਾ ਪਿਆ ਹੁੰਦਾ। ਉਹਨੇ ਜੀ ਇੱਕ ਉਹ ਜਿਹੜਾ ਸਟੀਅਰਿੰਗ 'ਤੇ ਇੱਕ ਮੁੱਠਾ ਜਿਹਾ ਲੱਗਾ ਹੁੰਦਾ ਉਹ ਲਵਾਇਆ, ਉਹਦੇ ਵਿੱਚ ਉਹਨੇ ਅੰਗੂਠਾ ਫਸਾਇਆ ਹੋਇਆ, ਆਪਣਾ ਅੰਗੂਠਾ ਦੀ ਉਂਗਲੀ। ਜਦੋਂ ਮੈਂ ਦੇਖਿਆ ਮੈਂ ਮਾੜਾ ਤੇਜ਼ ਕਰਕੇ ਉਹਦੇ ਬਰਾਬਰ ਟਰੱਕ ਕੀਤਾ, ਮੋਹਰੇ ਲੈਫਟ ਲਾਈਨ ਵੀ ਬਲੌਕ ਹੋ ਗਈ, ਜਿੱਦਾਂ ਮੋਹਰੇ ਟਰੱਕ ਲੈਫਟ ਲਾਈਨ 'ਚ ਸਨੈਡਰ ਦਾ ਜਾਂਦਾ ਸੀ। ਮੈਂ ਉਹਦੀ ਫੋਟੋ ਖਿੱਚ ਲਈ ਭਾਈ। ਉਹ ਬੰਦੇ ਨੇ ਉਹਦਾ ਕੀਤਾ ਦਵਾ ਦਵਾ, ਦੇਖੋ ਇੰਨੀ ਉਹਨੇ ਅਣਗਹਿਲੀ ਕੀਤੀ, ਉਸ ਬੰਦੇ ਨੇ ਦਵਾ ਦਾ ਮਾਰਿਆ ਹੁਜਕਾ ਜਿਹਾ ਤੇ ਤੀਜੀ ਲਾਈਨ 'ਚ ਕਰਕੇ ਲੈ ਗਿਆ ਕੱਢ ਕੇ 3rd ਲਾਈਨ 'ਚ। ਵਾਹ। ਦੇਖੋ ਉਹ ਬੰਦੇ 3rd ਲਾਈਨ ਦੇ ਵਿੱਚ ਕੱਢ ਲਿਆ। ਮੈਂ ਵੀ ਉਹਦੇ ਮੈਂ ਜਿੱਦਾਂ ਮੋਰੇ ਲਾਈਨ ਕਲੀਅਰ, ਮੈਂ ਉਸ ਵੇਲੇ ਜੀ ਹਾਈਵੇ ਪੈਟਰੋਲ ਵਾਲਿਆਂ ਨੂੰ ਕਾਲ ਕੀਤੀ ਜੀ। ਹਾਈਵੇ ਪੈਟਰੋਲ ਵਾਲਿਆਂ ਨੂੰ 911 'ਤੇ ਕਾਲ ਕੀਤੀ। ਉਹਨਾਂ ਨੇ ਮੈਨੂੰ ਹਾਈਵੇ ਪੈਟਰੋਲ ਨੂੰ ਮਿਲਾਇਆ। ਮੈਂ ਉਹਨਾਂ ਨੂੰ ਸਾਰੀ ਮੈਂ ਕਿਹਾ ਜੀ ਇੱਦਾਂ ਸਟੀਅਰਿੰਗ ਵੀਲ ਦੇ ਉੱਤੇ ਨਾਰਥ ਬੌਂਡ 99 ਦੇ ਉੱਤੇ ਬੰਦਾ ਜਾ ਰਿਹਾ, ਉਹਨੂੰ ਸਟੀਅਰਿੰਗ ਵੀਲ ਦੇ ਉੱਤੇ ਆਪਣਾ ਪੈਰ ਰੱਖਿਆ ਹੋਇਆ। ਠੀਕ, ਉਹਨੇ ਮੈਨੂੰ ਮੇਰਾ ਫੋਨ ਨੰਬਰ ਪੁੱਛਿਆ, ਮੈਨੂੰ ਉਹਨਾਂ ਦੀ ਕੰਪਨੀ ਦਾ ਨਾਮ ਪੁੱਛਿਆ, ਮੈਂ ਕੰਪਨੀ ਦਾ ਨਾਮ ਵੀ ਦੱਸਿਆ, ਤੇ ਉਹ ਕਹਿੰਦੀ ਅਸੀਂ ਕੋਈ ਨਹੀਂ, ਅਸੀਂ ਆਫਿਸਰ ਨੂੰ ਗਾਂਹ ਫਾਰਵਰਡ ਕਰ ਦਿਆਂਗੇ। ਬਟ ਉਹ ਬੰਦਾ 54 ਐਕਸੀਡੈਂਟ ਲੈ ਕੇ ਡਲੈਨੋ ਨਿਕਲ ਗਿਆ। ਮੇਰੇ ਹੁਣ ਇਹ ਦੇ ਉੱਤੇ ਕਹਿਣ ਦਾ ਇਹ ਮਤਲਬ ਵੀ ਸ਼ਾਇਦ ਉਹ ਬੰਦਾ ਸੁਣਦਾ ਵੀ ਕੋਈ ਸ਼ਰਮ ਆਵੇ ਬਈ ਭਲਿਆ ਮਾਨਸਾ, ਤੂੰ ਆਪ ਤਾਂ ਮਰਨਾ, ਤੂੰ ਐਡਾ 53 ਫੁੱਟਾ ਟਰੇਲਾ ਤੇਰੇ ਮਗਰ ਪਾਇਆ ਹੋਇਆ, ਤੂੰ ਕਿਸੇ ਦਾ ਇਨੋਸੈਂਟ ਟੱਬਰ ਮਾਰ ਦੇਵੇਂ, ਇਹ ਕਿੱਥੋਂ ਦੀ ਬਹਾਦਰੀ ਆ ਜਾਂ ਕਿੱਥੋਂ ਦੀ ਮਤਲਬ ਸਿਆਣਪ। ਹਾਂਜੀ ਹੈਂ। ਨਹੀਂ, ਬਿਲਕੁਲ ਗਲਤ ਗੱਲ ਆ ਜੀ, ਤੇ ਚੰਗਾ ਕੀਤਾ ਤੁਸੀਂ, ਬਿਲਕੁਲ ਸਹੀ ਕੀਤਾ। ਨਹੀਂ, ਪਰ ਤੁਹਾਨੂੰ ਬਹੁਤ ਵਧੀਆ ਕੀਤਾ। ਸਾਡੇ ਵੱਲੋਂ ਤੁਹਾਡੇ ਲਈ ਬਹੁਤ ਵਧੀਆ ਕੰਮ ਆ, ਬਹੁਤ ਥੈਂਕ ਯੂ ਹੈਗਾ। ਜੇ ਇੱਦਾਂ ਸਾਰੇ ਹੀ ਸਿਆਣਪ ਕਰਨ ਲੱਗਣ, ਸਾਰੇ ਹੀ ਇੱਦਾਂ ਰਿਪੋਰਟਿੰਗ ਕਰਨ ਲੱਗਣ, ਤੇ ਇਹ ਜਿਹੜੀ ਇੱਥੇ ਇੱਕ ਪ੍ਰੋਬਲਮ ਹੈਗੀ ਜਿਹੜੀ ਐਪੀਡੈਮਿਕ ਜਿਹੜੀ ਹੈ ਨਾ ਪਾਈ ਜਾ ਸਕਦੀ ਆ, ਇਹਨੂੰ ਠੱਲ ਪਾਈ ਜਾ ਸਕਦੀ ਆ। ਬਹੁਤ ਵਧੀਆ ਕੰਮ ਕੀਤਾ ਤੁਸੀਂ, ਐਂਡ ਵੀ ਰੀਅਲੀ ਐਪਰੀਸ਼ੀਏਟ ਦੈਟ। ਬਿਲਕੁਲ। ਦੇਖੋ ਜੀ, ਤੁਸੀਂ ਆਪਣੇ ਆਪ ਨੂੰ ਤੇ ਬਾਕੀ ਲੋਕਾਂ ਦੇ ਤੇ ਸਾਡੇ ਪਰਿਵਾਰਾਂ ਨੂੰ ਸੇਫਟੀ ਦੇ ਲਈ ਜਿਹੜਾ ਕੰਮ ਕੀਤਾ, ਕਿਉਂਕਿ ਇਹ ਰਿਸਕ ਆ ਬਹੁਤ ਵੱਡਾ। ਆਪਾਂ ਖਬਰ ਕਰਕੇ ਤਾਂ ਹਟੇ ਹਾਂ। ਉਹ ਕਹਿੰਦੇ ਵੀ ਗੱਡੀ ਐਡੀ ਜ਼ੋਰ ਦੀ ਉਹਦੇ ਵਿੱਚ ਜਿਹੜੀ ਉਹ ਟਰੱਕ ਜਦੋਂ ਵੱਜਿਆ ਸੀਗਾ ਵੀ ਗੱਡੀ ਪਛਾਣੀ ਨਹੀਂ ਸੀ ਜਾਂਦੀ, ਅਤੇ ਬੰਦੇ ਦਾ ਉਹਦਾ ਸਵਾਹ ਪਛਾਣਿਆ ਜਾਣਾ ਸੀਗਾ ਵਿੱਚ ਉਹਦੇ, ਵੀ ਜੇ ਰੱਬ ਨਾ ਕਰੇ ਉਹਦੇ ਵਿੱਚ ਉਹ ਹੁੰਦਾ। ਸੋ ਇਹ ਚੀਜ਼ ਥੈਂਕ ਯੂ ਆ। ਜਿਹਨੂੰ ਵੀ ਕੋਈ ਇੱਦਾਂ ਦਾ ਮਿਲਦਾ ਆ ਤੁਹਾਨੂੰ ਤੁਰੰਤ ਜਿਹੜੀ ਉਹ ਕਾਲ ਕਰਨੀ ਚਾਹੀਦੀ ਆ। ਸੋ ਇਹ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਸਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਜਿਹੜਾ ਆਪਾਂ ਗੱਲ ਕਰ ਰਹੇ ਹਾਂ ਜੀ ਵੀ ਡਰਾਈਵਰ ਜਿਹੜਾ ਹਾਇਰ ਕਰਦੇ ਨੇ ਵੀ ਉਹ ਵਧੀਆ ਤਰੀਕੇ ਨਾਲ ਨਹੀਂ ਕਰਦੇ ਹੈਗੇ। ਮੈਂ ਬੇਕਸ ਵੀ ਰਹਿੰਦਾ ਜੀ, ਮਤਲਬ ਮੈਂ ਸਾਰੇ ਪਾਸੇ ਦਾ ਤਾਂ ਨਹੀਂ ਮੈਨੂੰ ਪਤਾ। ਜੇ ਬੇਕਸ ਸਪੀਡ 'ਚ ਆਪਾਂ ਜੇ ਡਰਾਈਵਰਾਂ ਨੂੰ ਚੈੱਕ ਕਰਨਾ ਚਾਹੀਏ ਵੀ ਹਾਂ ਇਹ ਸਹੀ ਟਰੱਕ ਚਲਾ ਸਕਦੇ ਨੇ ਜਾਂ ਨਹੀਂ ਚਲਾ ਸਕਦੇ, 1000 ਮਗਰ 400 ਡਰਾਈਵਰ ਜਿਹੜੇ ਨੇ ਵਿਹਲੇ ਹੋ ਜਾਣਗੇ। ਉਹ ਮਤਲਬ ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਕੋਈ ਲਾਇਸੈਂਸ ਲੈਂਦਾ ਨਾ ਜੀ, ਉਹਦੀ ਪਹਿਲਾਂ ਹੀ ਕਿਸੇ ਨਾ ਕਿਸੇ ਡਰਾਈਵਰ ਨਾਲ ਟੀ-ਸ਼ਰਟ ਲੱਗੀ ਹੁੰਦੀ। ਉਹ ਜਦੋਂ ਡਰਾਈਵਰ ਕਹਿੰਦਾ ਆਪਣੇ ਮਾਲਕ ਨੂੰ ਉਹ ਮੇਰਾ ਮੁੰਡਾ ਆ ਗਿਆ ਜੀ, ਮੈਂ ਬਸ ਉਹ ਮੇਰੇ ਪਿੰਡ ਦਾ ਜੀ, ਮੇਰਾ ਫਲਾਣੇ ਦਾ ਜੀ, ਮੈਂ ਉਹਨੂੰ ਆਪਣੇ ਨਾਲ ਚੜਾਉਣਾ, ਅਗਲਾ ਕਹਿੰਦਾ ਚੱਲ ਲੈ ਜਾ ਬਈ, ਡਾਕ ਟੈਸਟ ਕਰਾ, ਇੰਸ਼ੋਰੈਂਸ ਨਾ ਪਵੇ ਨਾ ਪਵੇ।
ਅੱਛਾ, ਜਿਨ੍ਹਾਂ ਦੀ ਵਾਕਫੀਤ ਨਹੀਂ ਹੈਗੀ ਉਹ ਵਿਚਾਰੇ ਲਾਇਸੈਂਸ ਲੈ ਕੇ ਜਾਂਦੇ ਨੇ, ਉਹਨਾਂ ਨੂੰ ਕੋਈ ਰੱਖਦਾ ਨਹੀਂ। ਉਹ ਕੀ ਕਰਦੇ ਨੇ, ਲਾਇਸੈਂਸ ਪਾਉਂਦੇ ਨੇ ਜੇਬ ਵਿੱਚ, ਜਾ ਕੇ ਸਟੋਰ 'ਚ ਕੰਮ ਕਰਨ ਲੱਗ ਜਾਂਦੇ ਨੇ। ਸਾਲ ਬਾਅਦ ਆਉਣਗੇ, ਕਹਿਣਗੇ ਜੀ ਮੇਰਾ 1 ਸਾਲ ਦਾ ਐਕਸਪੀਰੀਅੰਸ ਹੈ, ਉਹਨੂੰ ਕੰਪਨੀ ਵਾਲਾ ਹਾਇਰ ਕਰ ਲੈਣਗੇ। ਉਹਨੂੰ ਇਹ ਪੁੱਛੇ ਜਿਹੜਾ ਬੰਦਾ 1 ਸਾਲ ਬਾਅਦ ਸਟੋਰ ਤੋਂ ਟਰੱਕ 'ਤੇ ਉਹ ਤਾਂ ਜੋ ਉਹਨੇ ਸਕੂਲ ਤੋਂ ਸਿੱਖਿਆ ਉਹ ਵੀ ਭੁੱਲ ਗਿਆ ਹੋਣਾ। ਉਹ ਬਿਲਕੁਲ ਜੀ। ਇਹ ਕੋਈ ਇਹ ਪਾਲਿਸੀ ਹੋਣੀ ਚਾਹੀਦੀ ਹੈ ਵੀ ਚਲੋ ਜੇ ਕੋਈ ਲਾਇਸੈਂਸ ਲੈਂਦਾ ਨਾ ਜੀ, ਤਾਂ ਉਹਦੇ ਲਈ ਕੋਈ 3 ਮਹੀਨੇ ਲਈ ਕੋਈ ਹੋਰ ਟ੍ਰੇਨਿੰਗ ਸ਼ੁਰੂ ਹੋਣੀ ਚਾਹੀਦੀ ਹੈ ਵੀ ਭਾਈ ਹੁਣ ਤੂੰ ਉੱਥੇ ਜਾ ਕੇ ਟ੍ਰੇਨਿੰਗ ਲੈ, ਜਦ ਤੂੰ ਉਹਦੇ 'ਚ ਪਾਸ ਹੋ ਗਿਆ ਫਿਰ ਤੈਨੂੰ ਅਸੀਂ ਟਰੱਕ 'ਤੇ ਰੱਖਾਂਗੇ। ਔਰ ਇੰਸ਼ੋਰੈਂਸ ਕੰਪਨੀਆਂ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਭਾਈ ਜੇ ਨਵੇਂ ਬੰਦੇ ਲਾਇਸੈਂਸ ਲੈਂਦੇ ਨੇ ਤੁਸੀਂ ਇੰਸ਼ੋਰੈਂਸ ਮਹਿੰਗੀ ਕਰ ਲਓ, ਲੇਕਿਨ ਉਹਨਾਂ ਦਾ ਨਾਂ ਇੰਸ਼ੋਰੈਂਸ ਪਾਉਣਾ ਸ਼ੁਰੂ ਕਰੋ ਤਾਂ ਕਿ ਉਹ ਰੁਜ਼ਗਾਰ ਵੀ ਲੱਗ ਸਕਣ। ਹਾਂ, ਤੁਹਾਡੀਆਂ ਕੀ ਕੰਡੀਸ਼ਨਾਂ ਹੈਗੀਆਂ ਨੇ ਉਹਨਾਂ 'ਤੇ ਲਾਗੂ ਕਰ ਦਿਓ ਵੀ ਭਾਈ ਤੁਸੀਂ ਇਹ ਕੰਮ ਕਰਨਾ, ਤੁਸੀਂ ਉਹ ਕਰਨਾ, ਜੇ ਇਹ ਟੈਸਟ ਪਾਸ ਕਰੋਗੇ ਅਤੇ ਤੁਹਾਨੂੰ ਤੁਹਾਡੀ ਅਸੀਂ ਇੰਸ਼ੋਰੈਂਸ 'ਚ ਨਾ ਪਾ ਲਾਂਗੇ। ਮੈਂ ਕਿਸੇ ਨੂੰ ਕੀ ਕਹਾਂ ਜੀ, ਮੈਂ ਆਪਣੀ ਗੱਲ ਕਰਦਾ, ਮੈਨੂੰ 1.5 ਸਾਲ ਹੋ ਗਿਆ ਜੀ ਟਰੱਕ ਚਲਾਉਂਦੇ ਨੂੰ। ਜਦੋਂ ਮੇਰੇ ਕੋਲ ਹਲੇ ਇੱਕ ਦਿਨ ਹੋਇਆ ਸੀ ਮੈਨੂੰ ਲਾਇਸੈਂਸ ਮਿਲੇ ਨੂੰ, ਮੇਰੇ ਕੋਲ ਪੇਪਰ ਵਾਲਾ ਸੀਗਾ, ਮੇਰੇ ਕੋਲ ਦੂਜਾ ਕਾਰਡ ਵੀ ਨਹੀਂ ਸੀ ਆਇਆ। ਅਤੇ ਮੈਨੂੰ ਚਲੋ ਮੈਂ ਤਾਂ ਹੁਣ ਉਹਨਾਂ ਦਾ ਸ਼ੁਕਰਗੁਜ਼ਾਰ ਹੀ ਹਾਂ ਜੋ ਵੀ ਹੈ, ਮੈਨੂੰ 1 ਦਿਨ ਦੇ ਲਾਇਸੈਂਸ ਵਾਲਿਆਂ ਨੂੰ ਸੋਲੋ ਟਰੱਕ ਮਿਲ ਗਿਆ ਸੀਗਾ। ਪਰ ਮੈਂ ਤਾਂ ਫੜ ਲਿਆ ਸੀ ਕਿਉਂਕਿ ਮੈਂ ਇੰਡੀਆ 'ਚ ਡਰਾਈਵਰੀ ਕੀਤੀ ਹੋਈ ਸੀਗੀ। ਜੀ ਬਿਲਕੁਲ, ਥੈਂਕ ਯੂ ਤੁਹਾਡੀ ਕਾਲ ਦਾ ਭਾਅ ਜੀ। ਮੈਂ ਚਲੋ ਅਜੇ ਗੱਲਬਾਤ ਜਿਹੜੀ ਅਜੇ ਸਟਾਰਟਿੰਗ ਸਟੇਜਿਸ ਦੇ ਵਿੱਚ ਹੈਗੀ ਹੈ, ਜਿਹੜੀ ਗੱਲ ਮੈਂ ਹੁਣ ਕਰਨ ਲੱਗਾ ਹੈਗਾ, ਦੱਸਣ ਲੱਗਾ ਹੈਗਾ, ਇਹ ਅਜੇ ਬਿਲਕੁਲ ਸਟਾਰਟਿੰਗ ਸਟੇਜਿਸ ਹੈਗੀ ਆ ਰਾਜਕਿਰਨ। ਕਿ ਅਸੀਂ ਨੈਪਟਾ ਵੱਲੋਂ ਜਿਹੜੀ ਹੈ ਸਾਨੂੰ ਡਿਪਾਰਟਮੈਂਟ ਆਫ ਲੇਬਰ ਅਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਸਾਨੂੰ ਜਿਹੜੀਆਂ ਇੱਕ ਹਦਾਇਤਾਂ ਜਾਰੀ ਹੋਈਆਂ ਜਾਂ ਗੱਲ ਜਾਰੀ ਹੋਈ ਆ, ਉਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹੈਗੇ ਹਾਂ, ਟਰਾਈਂਗ ਟੂ ਸਟਾਰਟ ਅ ਪ੍ਰੋਗਰਾਮ। ਇੱਕ ਪ੍ਰੋਗਰਾਮ ਸ਼ੁਰੂ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈਗੀ ਆ, ਜਿਹਦੇ ਵਿੱਚ ਕਿ ਜਿਹੜੇ ਟਰੱਕ ਸਕੂਲ ਆ ਉਹ ਸਪੈਸੀਫਿਕ ਸਟੱਡੀ ਦੇ ਤਹਿਤ ਇੱਕ ਟਰੱਕ ਡਰਾਈਵਰ ਨੂੰ ਜੇ ਉਹ ਆਪਣੀ ਇੱਕ ਸਪੈਸੀਫਿਕ ਸਿਲੇਬਸ ਦੇ ਤਹਿਤ ਜੇ ਉਹਨੂੰ ਦਿੰਦੇ ਆ, ਟ੍ਰੇਨਿੰਗ ਦਿੰਦੇ ਹੈਗੇ ਆ, ਅਤੇ ਫਿਰ ਨਾਪਟਾ ਜਿਹੜੀ ਆ ਉਹ ਹੈਲਪ ਕਰਕੇ ਉਹਨਾਂ ਨੂੰ ਸਪੈਸੀਫਿਕ ਟਰੱਕਿੰਗ ਕੰਪਨੀਆਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਤਹਿਤ, ਇੱਕ ਅਪ੍ਰੈਂਟਿਸਸ਼ਿਪ ਦੇ ਤਹਿਤ ਉਹਨਾਂ ਨੂੰ 1 ਸਾਲ ਦਾ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਸਕੂਲ ਦਾ ਟਾਈਮਿੰਗ 2 ਮਹੀਨੇ ਦਾ, ਅਤੇ ਉਸ ਤੋਂ ਬਾਅਦ ਜਿਹੜੇ 10 ਮਹੀਨੇ ਦਾ ਉਹ ਟਰੱਕਿੰਗ ਕੰਪਨੀ ਦੇ ਵਿੱਚ ਕਰਕੇ, ਅਤੇ 1 ਸਾਲ ਦੀ ਪੂਰੀ ਫੁੱਲ ਟ੍ਰੇਨਿੰਗ ਕਰਨ ਤੋਂ ਬਾਅਦ, ਅਪ੍ਰੈਂਟਿਸਸ਼ਿਪ ਕਰਨ ਤੋਂ ਬਾਅਦ ਉਹਨਾਂ ਨੂੰ ਫੁੱਲੀ ਜਿਹੜਾ ਕਮਰਸ਼ੀਅਲ ਲਾਇਸੈਂਸ ਹੈਗਾ ਉਹ ਉਸ ਪੈਥਵੇ 'ਚ ਉਹਨਾਂ ਨੂੰ ਮਿਲ ਸਕਦਾ ਹੈਗਾ। ਸੋ ਇਹਦੇ ਉੱਤੇ ਕੰਮ ਚੱਲ ਰਿਹਾ ਹੈਗਾ ਭਾਅ ਜੀ। ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ ਬਿਲਕੁਲ ਵਧੀਆ ਗੱਲ ਕੀਤੀ ਹੈਗੀ ਹੈ। ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ, ਔਰ ਇੱਦਾਂ ਦੇ ਪ੍ਰੋਗਰਾਮ ਦੇ ਉੱਤੇ ਹੀ ਕੰਮ ਚੱਲ ਰਿਹਾ ਹੈਗਾ। ਮੈਂ ਸ਼ਾਇਦ ਹੋ ਸਕਦਾ ਸੀਗਾ ਥੋੜ੍ਹਾ ਟਾਈਮ ਲੈਂਦਾ ਇਹਨੂੰ ਦੱਸਣ ਵਾਸਤੇ, ਕਿਉਂਕਿ ਅਜੇ ਬਿਲਕੁਲ ਇਨੀਸ਼ੀਅਲ ਸਟੇਜਸ ਦੇ ਵਿੱਚ ਹੈਗਾ, ਅਜੇ ਸਟਾਰਟ ਹੋਇਆ ਹੈਗਾ। ਸਾਡੀਆਂ ਮੀਟਿੰਗਸ ਜਿਹੜੀਆਂ ਰਾਊਂਡ ਟੇਬਲ ਹੋਈ ਸੀਗੀ, ਜਿਹੜੀਆਂ ਪਿਛਲੇ 2-3 ਮਹੀਨਿਆਂ ਦੇ ਵਿੱਚ ਮੀਟਿੰਗਸ ਹੋ ਰਹੀਆਂ, ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਸਾਨੂੰ ਆਫਰ ਹੋਈ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ, ਔਰ ਇਹਦੇ ਵਿੱਚ ਇਹ ਵੀ ਆ ਕਿ ਜਿਹੜੇ ਡਰਾਈਵਰਸ ਜਿਹੜੇ ਲੋਕ ਉਸ ਪ੍ਰੋਗਰਾਮ ਦੇ ਤਹਿਤ ਆਉਣਗੇ ਉਹਨਾਂ ਨੂੰ ਗ੍ਰਾਂਟਸ ਵੀ ਮਿਲਣਗੀਆਂ, ਉਹਨਾਂ ਨੂੰ ਜਿਹੜੀ ਉਹਨਾਂ ਦੀ ਸਟੱਡੀ ਜਿਹੜੀ ਹੈ ਉਹਨਾਂ ਦਾ ਖਰਚਾ ਹੈਗਾ ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਆ ਉਹ ਮਿਲੂਗਾ ਉਹਨਾਂ ਨੂੰ। ਸੋ ਇਹ ਚੀਜ਼ ਜਿਹੜੀ ਆ ਇਹ ਡੈਫੀਨੇਟਲੀ ਇਨ ਵਰਕਸ ਹੈਗੀ ਆ। ਸੋ ਅਸੀਂ ਇਸ ਕੰਮ ਦੇ ਉੱਤੇ, ਇਸ ਗੱਲ ਦੇ ਉੱਤੇ ਆਲਰੇਡੀ ਵਰਕ ਕਰ ਰਹੇ ਹੈਗੇ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਇੱਦਾਂ ਦਾ ਪ੍ਰੋਗਰਾਮ ਸ਼ੁਰੂ ਹੋਣਾ ਚਾਹੀਦਾ, ਜਿਹਦੇ ਵਿੱਚ ਕਿ ਸਾਡੇ ਜਿਹੜੇ ਡਰਾਈਵਰ ਆ ਉਹ ਆਪਣੇ ਇਸ ਪ੍ਰੋਗਰਾਮ ਦਾ ਮਤਲਬ ਕਿ ਲੈ ਕੇ, ਆਪਣਾ ਹਿੱਸਾ ਲੈ ਕੇ, ਆਪਣਾ ਲਾਇਸੈਂਸ ਪ੍ਰੋਪਰ ਢੰਗ ਦੇ ਨਾਲ, ਆਪਣੀ ਜਿਹੜਾ ਕਿੱਤਾ ਆ ਪ੍ਰੋਪਰ ਢੰਗ ਦੇ ਨਾਲ ਸ਼ੁਰੂ ਕਰ ਸਕਣ। ਜੀ ਅਗਲੇ ਕਾਲਰ ਨੇ ਸੁਲੱਖਣ ਜੀ। ਸੁਲੱਖਣ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਸਵਾਲ ਇਹ ਹੈਗਾ, ਮੇਰੀ ਕੰਪਨੀ 2008 'ਚ ਖੁੱਲ੍ਹੀ ਹੋਈ ਆ, ਅਤੇ ਮੇਰਾ ਮੋਟਰ ਕੈਰੀਅਰ ਪਰਮਿਟ ਜਿਹੜਾ ਕਿਸੇ ਵਜ੍ਹਾ ਦੇ ਨਾਲ ਜਿੱਦਾਂ ਕੈਂਸਲ ਹੋ ਗਿਆ, ਉਹ ਕਦੋਂ ਕੈਂਸਲ ਹੋਇਆ ਉਹ ਮੈਨੂੰ ਵੀ ਨਹੀਂ ਪਤਾ, ਅਤੇ ਉਹ ਹੁਣ ਮੈਂ ਦੁਬਾਰਾ ਐਕਟੀਵੇਟ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਕੰਪਨੀ ਮੇਰੀ ਵੈਸੇ ਚੱਲ ਰਹੀ ਆ ਅਤੇ ਮੈਂ ਲੋਡ ਲਾ ਰਿਹਾ ਆ, ਅਤੇ ਉਹ ਨਹੀਂ ਮੇਰਾ ਦੁਬਾਰਾ ਐਕਟੀਵੇਟ ਹੋ ਰਿਹਾ। ਅਤੇ ਅਪਲਾਈ ਕੀਤਾ ਸੀਗਾ, ਉਹਨਾਂ ਨੇ ਕਿਹਾ ਲੈਟਰ ਤੁਹਾਡੇ ਘਰ ਆਊਗੀ, ਅਤੇ ਲੈਟਰ ਹੁਣ ਉਹ 4-5 ਮਹੀਨੇ ਹੋ ਗਏ ਮੈਨੂੰ ਮਿਲੀ ਨਹੀਂ ਹੈਗੀ ਨਾ। ਅਤੇ ਇੱਕ ਤਾਂ ਮੈਂ ਇਹ ਪੁੱਛਣਾ ਸੀਗਾ ਵੀ ਉਹਦੇ ਵਾਸਤੇ ਮੈਂ ਕੀ ਕਰ ਸਕਦਾ ਹੈਗਾ। ਅਤੇ ਦੂਸਰਾ ਭਾਈ ਸਵਾਲ ਮੇਰਾ ਇਹ ਸੀਗਾ ਵੀ ਇੱਕ ਨਾ ਆਪਣੇ ਸਟਾਕਟਨ ਫੇਟਲੈਂਡ ਵਾਲਿਆਂ ਨੇ ਟਰੱਕ ਠੀਕ ਕੀਤਾ ਹੈਗਾ ਮੇਰੇ ਦੋਸਤ ਦਾ, ਅਤੇ ਉਹ ਜਦੋਂ ਉਹਨਾਂ ਦੀਆਂ ਗਰੰਟੀਆਂ ਖਤਮ ਹੋਈਆਂ ਹੈਗੀਆਂ, ਉਹ ਪਹਿਲਾਂ ਤਾਂ ਉਹਨੂੰ ਮਾੜਾ ਮੋਟਾ ਠੀਕ ਕਰਕੇ ਤੋੜ ਦਿੰਦੇ ਸੀਗੇ, ਅਤੇ ਹੁਣ ਉਹਨਾਂ ਨੇ 40-50 ਹਜ਼ਾਰ ਦਾ ਖਰਚਾ ਜਿਹੜਾ ਬਣਾ ਦਿੱਤਾ ਆ, ਅਤੇ ਉਹ ਵਕੀਲ ਹਾਇਰ ਕਰਨਾ ਚਾਹੁੰਦਾ ਹੈ ਕੋਈ ਨਾ। ਅਤੇ ਆਪਾਂ ਕਿਹੜਾ ਵਕੀਲ ਜਿਹੜਾ ਕੋਈ ਦੱਸ ਸਕਦੇ ਹਾਂ, ਆਪਾਂ ਕਿੰਨਾ ਗੱਲ ਕਰ ਸਕਦੇ? ਬਸ 2 ਹੀ ਸਵਾਲ ਆਏ। ਥੈਂਕ ਯੂ ਜੀ।
ਠੀਕ ਹੈ ਜੀ। ਜਿਹੜਾ ਪਹਿਲਾ ਹੈਗਾ ਜੀ ਉਹ ਤੁਸੀਂ ਜਿਨ੍ਹਾਂ ਦੇ ਕੋਲ ਪੇਪਰ ਵਰਕ ਅਪਲਾਈ ਕਰਵਾਏ ਹੈਗਾ, ਜੇ ਤੁਹਾਡਾ ਏਜੰਟ ਹੈਗਾ ਤਾਂ ਤੁਸੀਂ ਏਜੰਟ ਨਾਲ ਗੱਲ ਕਰ ਸਕਦੇ ਹੈਗੇ ਆ। ਉਹ ਰਿਕੁਐਸਟ ਪਾ ਸਕਦੇ ਹੈਗੇ ਕਿ ਕੀ ਪ੍ਰੋਬਲਮ ਹੈਗੀ, ਕੀ ਇਸ਼ੂ ਹੈਗਾ, ਕਿਉਂ ਨਹੀਂ ਕਰ ਰਹੇ ਹੈਗੇ। ਜੇ ਤੁਸੀਂ ਖੁਦ ਡਾਇਰੈਕਟਲੀ ਅਪਲਾਈ ਕੀਤਾ ਹੈਗਾ ਤਾਂ ਦੈਨ ਤੁਹਾਨੂੰ ਜਿਹੜੀ ਉਹ ਡਿਪਾਰਟਮੈਂਟ ਨੂੰ ਕਾਲ ਕਰਨੀ ਪੈਣੀ ਹੈ, DMV ਨੂੰ ਕਾਲ ਕਰਨੀ ਪੈਣੀ ਆ, DMV ਨੂੰ ਸੌਰੀ ਆਪਣੀ ਜਿਹੜੀ ਆ ਆਪਣੀ DOT ਨੂੰ ਕਾਲ ਕਰਨੀ ਪੈਣੀ ਹੈਗੀ ਆ, ਜਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਕੀਤਾ ਹੈਗਾ, ਕਿ ਉਹ ਕਿਉਂ ਨਹੀਂ ਜਿਹੜਾ ਤੁਹਾਡਾ ਇਸ਼ੂ ਹੋਇਆ ਅਜੇ ਤੱਕ, ਕੀ ਰੀਜ਼ਨ ਹੈਗਾ ਕਿਉਂ ਨਹੀਂ ਉਹ ਰੀਇਨਸਟੇਟ ਹੋਇਆ। ਉਹ ਤਾਂ ਸਿੰਪਲੀ ਇੱਕ ਗੱਲ ਹੈਗੀ ਤੁਹਾਡੀ ਕਾਲ 'ਤੇ ਜਾਂ ਤੁਹਾਡੀ ਇਨਕੁਆਇਰੀ 'ਤੇ ਡਿਪੈਂਡ ਕਰਦਾ ਹੈਗਾ। ਉਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਕੀ ਪ੍ਰੋਬਲਮ ਹੈਗੀ, ਕੀ ਇਸ਼ੂ ਹੈਗਾ। ਜਿਹੜੀ ਹੈਗੀ ਆ ਦੂਸਰੀ ਗੱਲ ਹੈਗੀ ਆ, ਤੁਸੀਂ ਆਫ ਏਅਰ ਤੁਸੀਂ ਕਾਲ ਕਰ ਲਿਆ ਜੇ, ਅਤੇ ਆਫ ਏਅਰ ਆਪਾਂ ਜਿਹੜੀ ਹੈ ਇਹਦੇ ਬਾਰੇ ਦੇ ਵਿੱਚ ਗੱਲ ਕਰ ਲਾਂਗੇ। ਅਤੇ ਜਿਹੜੀ ਵੀ ਕੋਈ ਜਿਹੜਾ ਲਾਇਰ ਹੈਗਾ, ਕੋਈ ਵੀ ਇਸ ਤਰ੍ਹਾਂ ਦਾ ਤੁਹਾਨੂੰ ਲੋੜ ਹੈਗੀ ਆ, ਉਹ ਤੁਹਾਨੂੰ ਨਾਪਟਾ ਵੱਲੋਂ ਅਸੀਂ ਜਿਹੜਾ ਰਿਕਮੈਂਡ ਕਰ ਦਿਆਂਗੇ ਜੀ। ਥੈਂਕ ਯੂ। ਅਗਲੇ ਕਾਲਰ ਮਨਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਮੇਰਾ ਲੌਗ ਬੁੱਕ ਦੇ ਰਿਗਾਰਡਿੰਗ ਸਵਾਲ ਸੀਗਾ ਜੀ। ਜੀ ਜਿਹੜਾ ਲੌਗ ਬੁੱਕ ਆਪਣੀ ਜੀ 14 ਘੰਟੇ ਦੀ ਹੁੰਦੀ ਆ, ਆਪਾਂ ਨੂੰ ਮਿਲਦੀ ਨਾ 11 ਘੰਟੇ ਡਰਾਈਵ, 3 ਘੰਟੇ ਆਪਾਂ ਨੂੰ ਔਨ ਆਫ। ਹਾਂਜੀ। ਆਪਾਂ ਲੋਡ ਚੁੱਕਣ ਜਾਂਦੇ ਆ, ਲੋਡ ਲਾਉਣ ਜਾਂਦੇ ਹੈਗੇ, ਆਪਣੀ ਜਿਹੜੀ ਔਨ ਆਫ ਹੈ ਫਿਰ ਖਤਮ ਹੋ ਜਾਂਦੀ ਆ। ਪਰ ਉਹ ਆਪਾਂ ਜਿੱਥੇ ਸਪੈਸੀਫਿਕ ਆਪਾਂ 2 ਜਾਂ 3 ਘੰਟੇ ਆਪਾਂ ਉੱਥੇ ਲਗਾਤਾਰ ਖੜ੍ਹਦੇ ਹੈਗੇ ਆ, ਤਾਂ ਜਿਹੜੀ ਸਾਨੂੰ ਜਿਹੜੇ 2 ਘੰਟੇ ਹੋਰ ਮਿਲ ਜਾਂਦੇ ਐਕਸਟਰਾ ਔਨ ਆਫ ਮਿਲ ਜਾਂਦੀ ਹੈਗੀ ਆ, ਇਹ ਲੀਗਲ ਹੈ ਜਾਂ ਅਨਲੀਗਲ ਆ? ਇਲੀਗਲ ਆ ਜੀ। ਉੱਥੇ ਖੜੇ ਹੋਣ ਤੋਂ ਬਾਅਦ ਨਹੀਂ ਮਿਲਣੀ ਚਾਹੀਦੀ। ਉਹ ਤੁਹਾਨੂੰ ਸਿਰਫ ਤੁਸੀਂ ਫਰੀਵੇ 'ਤੇ ਜਾ ਰਹੇ ਹੈਗੇ ਆ, ਤੁਹਾਨੂੰ ਅਨਐਕਸਪੈਕਟਡਲੀ ਤੁਹਾਨੂੰ ਉੱਥੇ ਟ੍ਰੈਫਿਕ ਬੰਦ ਹੋ ਗਿਆ, ਕੋਈ ਸਨੋ ਪੈ ਗਈ, ਫਰੀਵੇ ਬੰਦ ਹੋ ਗਿਆ, ਜਿਹੜੀਆਂ ਅਨਨੋਨ ਕੰਡੀਸ਼ਨਸ ਹੈਗੀਆਂ ਉਹਨਾਂ ਕਰਕੇ ਤੁਹਾਡਾ ਸਿਚੁਏਸ਼ਨ ਖੜੀ ਹੁੰਦੀ ਆ, ਅਤੇ ਉਹਦੇ ਲਈ ਤੁਹਾਨੂੰ 2 ਘੰਟੇ ਜਿਹੜੇ ਆ ਉਹ ਮਿਲਣੇ ਚਾਹੀਦੇ ਆ। ਜੇ ਤੁਸੀਂ ਲੋਡ ਅਨਲੋਡ ਕਰ ਰਹੇ ਹੈਗੇ ਆ ਅਤੇ ਉੱਥੇ ਤੁਹਾਡੇ ਆਵਰ ਖਤਮ ਹੋ ਜਾਂਦੇ ਆ, ਅਤੇ ਤੁਹਾਨੂੰ ਉੱਥੇ ਉਹ 2 ਘੰਟੇ ਦੀ ਐਕਸਟੈਂਸ਼ਨ ਨਹੀਂ ਮਿਲਣੀ ਚਾਹੀਦੀ। ਜੇ ਉਹ ਕਿਸੇ ਲੌਗ ਬੁੱਕ 'ਤੇ ਮਿਲ ਰਹੀ ਹੈਗੀ ਆ ਤਾਂ ਉਹ ਗਲਤ ਹੈਗੀ ਆ, ਉਹ ਨਹੀਂ ਮਿਲਣੀ ਚਾਹੀਦੀ। ਸੋ ਇਹ ਲਾਅ ਨਹੀਂ ਹੈਗਾ, ਇਹ ਰੂਲ ਨਹੀਂ ਹੈਗਾ। ਰੂਲ ਇਹ ਹੈਗਾ ਕਿ ਤੁਸੀਂ ਫਰੀਵੇ 'ਤੇ ਜਾ ਰਹੇ ਆ ਅਤੇ ਤੁਹਾਨੂੰ ਰਸਤੇ ਦੇ ਵਿੱਚ ਅਨਐਕਸਪੈਕਟਡ ਕੰਡੀਸ਼ਨਸ ਮਿਲ ਗਈਆਂ ਹੈਗੀਆਂ, ਚਾਹੇ ਉਹ ਐਕਸੀਡੈਂਟ ਹੋਇਆ ਹੈਗਾ ਆ, ਚਾਹੇ ਉਹ ਮਦਰ ਨੇਚਰ ਹੈਗੀ ਆ, ਕਿਸੇ ਵੀ ਰੀਜ਼ਨ ਕਰਕੇ ਅਨਐਕਸਪੈਕਟਡ ਰੀਜ਼ਨ ਕਰਕੇ ਤੁਹਾਨੂੰ ਰਸਤੇ 'ਚ ਖੜ੍ਹਨਾ ਪੈ ਰਿਹਾ, ਉੱਥੇ ਤੁਹਾਡੀ ਜਿਹੜੀ ਲੌਗ ਬੁੱਕ ਆ ਉਹ 2 ਘੰਟੇ ਐਕਸਟੈਂਡ ਹੋ ਸਕਦੀ ਆ। ਔਰ ਇਹਦੇ ਵਿੱਚ ਇਹ ਗੱਲ ਦੱਸਦੇ ਆ ਕਿ ਜਿੱਥੇ ਤੁਹਾਨੂੰ ਪਤਾ ਆ ਕਿ ਹੁਣ ਤੁਸੀਂ ਕਹੋ ਜੀ ਹੁਣ ਟ੍ਰੈਫਿਕ ਖੜ੍ਹਾ ਹੋ ਗਿਆ, ਮੈਂ ਲਾਸ ਐਂਜਲਸ ਡਾਊਨ ਟਾਊਨ ਦੇ ਵਿੱਚੋਂ ਲੰਘਦਾ ਸੀਗਾ, ਉੱਥੇ ਮੇਰਾ ਟ੍ਰੈਫਿਕ ਖੜ੍ਹਾ ਹੋ ਗਿਆ, ਉਹ ਅਨਐਕਸਪੈਕਟਡ ਨਹੀਂ, ਉਹ ਐਕਸਪੈਕਟਡ ਆ। ਉੱਥੇ ਤੁਹਾਨੂੰ 2 ਘੰਟੇ ਨਹੀਂ ਮਿਲਣਗੇ। ਤੁਹਾਨੂੰ ਉੱਥੇ ਮੰਨ ਲਓ ਕਿ ਟ੍ਰੈਫਿਕ ਤੁਹਾਡਾ ਲੱਗ ਗਿਆ ਲਾਸ ਐਂਜਲਸ ਡਾਊਨ ਟਾਊਨ, ਉਹ ਐਕਸਪੈਕਟਡ ਹੈ, ਉੱਥੇ ਟ੍ਰੈਫਿਕ ਲੱਗਣਾ ਆ, ਠੀਕ ਹੈ ਨਾ। ਹੁਣ ਤੁਸੀਂ I-40 'ਤੇ ਜਾਂਦੇ ਹੈਗੇ ਆ, ਅਨਨੋਨ ਲੋਕੇਸ਼ਨ ਹੈਗੀ ਆ, ਉੱਥੇ ਅੱਗੇ ਐਕਸੀਡੈਂਟ ਹੋ ਗਿਆ, ਉਹਦੇ ਕਰਕੇ ਟ੍ਰੈਫਿਕ ਖੜ੍ਹਾ ਹੋ ਗਿਆ, ਉਹ ਅਨਨੋਨ ਸਿਚੁਏਸ਼ਨ ਹੈਗੀ ਆ, ਉੱਥੇ ਤੁਹਾਨੂੰ 2 ਘੰਟੇ ਮਿਲ ਸਕਦੇ ਆ। ਸੋ ਇਹਨਾਂ ਦੇ ਉੱਤੇ ਵੀ ਰਾਜਕਰਨ ਜਿਹੜੀ ਇਸ ਵੇਲੇ ਆ ਬੜੀ ਜਦੋਜਹਿਦ ਚੱਲ ਰਹੀ ਹੈਗੀ ਆ। ਜਿਹੜੀ ਆਪਣੀ ਟੀਮਸਟਰਸ ਹੈਗੇ ਆ ਅਤੇ 3 ਹੋਰ ਜਿਹੜੀਆਂ ਸੇਫਟੀ ਕੰਪਨੀਆਂ, ਜਿਹੜੀਆਂ ਸੇਫਟੀ ਆਪਣੇ ਵਾਚਰਸ ਹੈਗੇ ਆ, ਉਹਨਾਂ ਵੱਲੋਂ ਜਿਹੜਾ ਲਾਅਸੂਟ ਕੀਤਾ ਗਿਆ ਹੈਗਾ, ਉਹਦੇ ਵਿੱਚ ਇਹ ਜਿਹੜੀਆਂ 4 ਜਿਹੜੇ ਲਾਅ ਚੇਂਜ ਹੋਏ ਸੀ, 4 ਚੀਜ਼ਾਂ ਜਿਹੜੀਆਂ ਚੇਂਜ ਹੋਈਆਂ ਸੀਗੀਆਂ ਲਾਸਟ ਈਅਰ, ਉਹਨਾਂ ਦੇ ਉੱਤੇ ਇਹ ਲਾਅਸੂਟ ਹੈਗਾ ਆ ਇਸ ਵੇਲੇ। ਉਹ ਇਹਨਾਂ ਚੀਜ਼ਾਂ ਨੂੰ ਓਵਰਟਰਨ ਦੀ ਗੱਲ ਕਰ ਰਿਹਾ ਕਿ ਇਹਨਾਂ ਚੀਜ਼ਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ, ਕਿਉਂਕਿ ਜਿਹੜੀ 2 ਘੰਟੇ ਦੀ ਜਿਹੜੀ ਆ ਆਪਣੀ ਐਕਸਟੈਂਸ਼ਨ ਕਰਦੀ ਆ, ਉਹਦੇ ਨਾਲ ਉਹ ਕਹਿ ਰਿਹਾ ਕਿ ਤੁਹਾਡੀ ਡਰਾਈਵਰ ਫਟੀਕ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ। ਡਰਾਈਵਰ ਟਾਇਰਡ ਹੋ ਜਾਂਦਾ ਹੈਗਾ, ਉਹਨੂੰ ਜ਼ਿਆਦਾ ਘੰਟੇ ਸੜਕ 'ਤੇ ਜਿਹੜਾ ਚਲਾਉਣਾ ਪੈਂਦਾ ਹੈਗਾ, ਉਹ ਐਕਸਟੈਂਡ ਕਰਨੇ ਪੈਂਦੇ ਹੈਗੇ ਆ। ਸੋ ਇਸ ਕਰਕੇ ਜਿਹੜੀਆਂ ਇਹ ਜਿਹੜੇ ਚੇਂਜਸ ਹੈਗੀਆਂ, ਇਹਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਜੀ। ਸੋ ਆਵਰਸ ਆਫ ਜੀ ਆਫ ਰੋਡ ਹੀ ਤੇਲ ਪਾ ਸਕਦੇ ਆ ਜੀ? ਆਫ ਰੋਡ ਵਿੱਚ ਤੇਲ ਨਹੀਂ ਜੀ, ਆਫ ਰੋਡ ਵਿੱਚ ਜੀ ਨਹੀਂ ਜੀ, ਨਹੀਂ ਪਾ ਸਕਦੇ। ਠੀਕ ਹੈ ਜੀ, ਥੈਂਕ ਯੂ ਮਨਵੀਰ ਜੀ। ਅਗਲੇ ਕਾਲਰ ਜਸਪ੍ਰੀਤ। ਹੈਲੋ ਜੀ। ਹੈਲੋ। ਹਾਂਜੀ ਰਮਨ ਜੀ, ਤੁਹਾਨੂੰ ਕੁਐਸਚਨ ਜਿਹੜਾ ਮੈਂ ਪਿਛਲੇ ਵੀਕ ਵੀ ਸੁਣਿਆ, ਹੁਣ ਵੀ ਜਿਹੜਾ ਲੌਗ ਬੁੱਕ ਵਾਲਾ, ਉਹ ਸਲੀਪਰ ਬਰਥ ਆਨ ਹੁੰਦੀ ਆ ਜਦੋਂ ਜਿਹੜੀ ਆਪਣੀ ਸਪਲਿਟ ਸ਼ਿਫਟ ਨਾਲ ਸਲੀਪ ਕੀਤੀ ਆ ਨਾ, ਉਹ ਆਨ ਹੁੰਦੀ ਆ। ਜਦੋਂ ਆਪਾਂ ਕਿਤੇ 3 ਘੰਟੇ ਰੁਕ ਗਏ, ਉਹ ਤੁਹਾਨੂੰ 14 ਘੰਟੇ ਦੀ ਕਲੌਕ ਐਕਸਟੈਂਡ ਕਰ ਦਿੰਦੀ ਆ। ਪਰ ਜੇ ਤੁਹਾਨੂੰ ਉਹ ਵਾਇਲੇਸ਼ਨ 'ਚ ਰੱਖਦੀ ਆ ਜਦੋਂ ਤੁਸੀਂ ਨੈਕਸਟ 7 ਆਵਰ ਸਲੀਪ ਪੂਰੀ ਕਰਦੇ ਹੋ ਅਤੇ ਵਾਇਲੇਸ਼ਨ 'ਚੋਂ ਬਾਹਰ ਜਾਂਦੇ ਹੋ, ਨਹੀਂ ਤਾਂ ਵਾਇਲੇਸ਼ਨ ਤੁਹਾਡੇ ਉੱਤੇ ਆ ਜਾਂਦੀ ਆ। ਉਹ ਸਲੀਪਰ ਬਰਥ ਆਨ ਹੁੰਦੀ ਆ, ਹੋਰ ਕੁਛ ਨਹੀਂ ਉਹ 'ਚ ਹੁੰਦਾ। ਇਹ ਸਾਰੇ ਕਨਫਿਊਜ਼ ਹੋਏ ਨੇ। ਉਹ 14 ਘੰਟੇ ਦੀ ਕਲੌਕ ਸਲੀਪ ਜਿਹੜੀ ਸਪਲਿਟ ਸ਼ਿਫਟ ਨਾਲ ਕੀਤੀ ਨਾ ਸਲੀਪ, ਉਹ ਹੁੰਦੀ ਆ ਸਿਰਫ। ਜੀ ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈਗੀ ਆ, ਕਿਉਂਕਿ ਇਹਦੇ ਵਿੱਚ ਜਿਹੜੇ ਨਾ 2-3 ਫੰਕਸ਼ਨਸ ਕੰਮ ਕਰ ਰਹੇ ਹੈਗੇ। ਜਿਹੜੀ ਦੇਖੋ ਜਿਹੜੀ ਲੌਗ ਬੁੱਕ ਹੈ ਨਾ, ਉਹ ਇਲੈਕਟ੍ਰੋਨਿਕ ਹੈਗੀ ਆ।
ਉਹ ਕੀ ਕਰ ਰਹੀ ਹੈਗੀ ਆ, ਉਹ ਜੋ ਉਹਦੇ ਵਿੱਚ ਭਰਿਆ ਹੈਗਾ, ਜੋ ਉਹਦੇ ਵਿੱਚ ਕਮਾਂਡਸ ਦਿੱਤੀਆਂ ਹੈਗੀਆਂ ਉਹਦੇ ਅਕੋਰਡਿੰਗਲੀ ਕਰ ਰਹੀ ਹੈਗੀ ਆ। ਔਰ ਕਈ ਵਾਰੀ ਅਸੀਂ ਜਿਹੜਾ ਕੰਮ ਕਰਦੇ ਹੈਗੇ ਉਹਦੇ ਅਕੋਰਡਿੰਗਲੀ ਉਹਨੇ ਆਪਣਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਾਂ ਜੋ ਨਾਟ ਈਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਉਹਦੇ 'ਚ ਪ੍ਰੋਗਰਾਮਿੰਗ ਕੀਤੀ ਹੈ ਉਹਦੇ ਅਕੋਰਡਿੰਗਲੀ ਉਹ ਤੁਹਾਨੂੰ ਅੱਗੇ ਕੁਛ ਨਾ ਕੁਛ ਦੇਈ ਜਾਂਦੀ ਆ। ਸੋ ਇਹ ਜਿਹੜੀ ਡੈਫੀਨੇਟਲੀ ਜਿਹੜੀ ਇਹ ਗੱਲ ਚੱਲ ਰਹੀ ਹੈਗੀ ਆ ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਗੱਲ ਆਈ ਹੈਗੀ ਆ। ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੇ TLD ਦੇ ਮੈਨੂਫੈਕਚਰਰ ਹੈਗੇ ਆ, ਮੇਰਾ ਖਿਆਲ ਆਪਣੇ ਫੇਸਬੁੱਕ ਉੱਤੇ ਆਪਣੇ ਆ ਵੀ ਰਹੇ ਹੈਗੇ ਆ ਕਿ ਜੇ ਕੈਲਰ, ਕੀਪ ਟਰੱਕਿੰਗ ਅਤੇ ਟਰੱਕ XELD ਜਿਹੜੀ ਹੈਗੀ ਆ ਉਹ ਐਕਸਟਰਾ ਆਵਰਸ ਦਿੰਦੀ ਹੈਗੀ ਆ। ਸੋ ਮੈਂ ਇਹਨਾਂ ਦੇ ਜਿਹੜੇ ਆਪਣੇ ਮੈਨੂਫੈਕਚਰਰਸ ਹੈਗੇ ਆ ਇਹਨਾਂ ਨੂੰ ਮੈਂ ਕਲੋਜ਼ਲੀ ਇਹਨਾਂ ਦੇ ਨਾਲ ਕੰਮ ਕਰਦਾ ਹੈਗਾ। ਸੋ ਮੈਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਜਿਹੜੀ ਕਰਕੇ ਤੁਹਾਨੂੰ ਇਹਦੀ ਡੀਟੇਲ ਜਿਹੜੀ ਆ ਉਹ ਨੈਕਸਟ ਟਾਈਮ ਤੁਹਾਡੇ ਲਈ ਲੈ ਕੇ ਆਊਂਗਾ ਕਿ ਕੀ ਐਗਜ਼ੈਕਟਲੀ ਹੈਗਾ, ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈਗਾ। ਜੀ ਥੈਂਕ ਯੂ ਜੀ, ਮਿਹਰਬਾਨੀ। ਅਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਜੇਕਰ ਤੁਸੀਂ ਜਿਹੜਾ ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600। ਅੱਜ ਦੇ ਪ੍ਰੋਗਰਾਮ ਨੂੰ ਉਹ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ 4082722600 ਦੇ ਉੱਤੇ। ਅਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਮਿਲਦੇ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।